ਮੁੰਡਾ ਮੋਹ ਲਿਆ ਤਵੀਤਾਂ ਵਾਲਾ, ਹਾਂਜੀ, ਤੇ ਦਮੜੀ ਦਾ ਸੱਕ ਮਲ ਕੇ। ਕਿ ਉਦੋਂ ਨਿਰਾ ਸੱਕ ਹੀ ਮਲਦੀਆਂ ਨਾ ਬੀਬੀਆਂ, ਉਹਦੇ ਨਾਲ ਫਾਇਦਾ ਇਹ ਸੀ ਖਰੋਟ ਦੇ ਸੱਕ ਨਾਲ ਇੱਕ ਤੇ ਦੰਦ ਖਰਾਬ ਨਹੀਂ ਸਨ ਹੁੰਦੇ, ਤੇ ਦੂਜਾ ਇਹ ਵੇ ਕਿ ਉਹਦੇ ਨਾਲ ਨਾ ਥੋੜੀ ਲਾਲਗੀ ਜਿਹੀ ਹੋਠਾਂ ਦੇ ਹਲਕੀ ਜੀ ਆ ਜਾਂਦੀ ਸੀ। ਊਠ ਦੇ ਉੱਤੇ ਬੈਠੇ ਨੂੰ ਦੋ ਦੋ ਹੀ ਨਜ਼ਰ ਆਉਂਦੇ ਨੇ ਕਿ ਥਾਵੇਂ ਬਹਿਣ ਸਵਾਦ ਤੇ ਦਿੰਦਾ ਏ, ਪਰ ਉੱਚੀ ਥਾਵੋਂ ਡਿੱਗਿਆ ਸੱਟ ਵਧੇਰੀ ਲੱਗੇ। ਅਵਲ ਮਰਨਾ ਆਖਰ ਮਰਨਾ, ਤੇ ਫਿਰ ਮਰਨੇ ਤੋਂ ਕੀ ਡਰਨਾ। ਤੇ ਇਹਦੇ 'ਚ ਮੌਤ ਦੀ ਜਿਹੜੀ ਹਕੀਕਤ ਹੈ ਉਹਨੂੰ ਬਿਆਨ ਕੀਤਾ ਗਿਆ ਕਿ ਮਰਨਾ ਤੇ ਹੈ ਹੀ, ਉਹ ਮਤਲਬ ਨਬੀਆਂ ਪੈਗੰਬਰਾਂ ਤੋਂ ਮੌਤ ਨਹੀਂ ਟਲੀ। ਹਾਂਜੀ, ਇਹ ਮੌਤ ਮਾਰਿਆ ਰਾਜਿਆਂ ਰਾਣਿਆਂ ਨੂੰ, ਤੇ ਇਸ ਮੌਤ ਨੇ ਸ਼ਾਹ ਫਕੀਰ ਕੀਤੇ। ਸਵੇਰ ਦਾ ਭੁੱਲਾ ਹਾਂਜੀ ਸ਼ਾਮੀ ਘਰ ਆ ਜਾਵੇ, ਹਾਂਜੀ, ਤੇ ਉਹਨੂੰ ਭੁੱਲਿਆ ਨਹੀਂ ਆਖੀਦਾ। ਪੰਜਾਬੀ ਚਾਹੁੰਦੇ ਨੇ ਹਾਲੇ ਤੇ ਕੋਈ ਵੀ ਨਹੀਂ ਨਹਾਤਾ ਹੁੰਦਾ, ਹਰ ਬੰਦੇ ਨੂੰ ਆਪਣੀਆਂ ਕਮੀਆਂ ਕੁਤਾਹੀਆਂ ਤੇ ਕੋਝਾਂ ਦਾ ਪਤਾ ਹੁੰਦਾ ਹੈ। ਕੋਈ ਲੋਕਾਂ ਨੇ ਲਕਾਏ ਹੁੰਦੇ ਨੇ, ਕੁਝ ਨਾ ਦੇ ਜ਼ਾਹਰ ਹੋ ਜਾਂਦੇ ਨੇ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, अस्सलामु अलैकुम, सत श्री अकाल, नमस्कार ते ढेर ढेर सलामा। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ ਸਾਹਿਬੋ, ਤਾਂ ਕਿ ਸਾਡੇ तमाम ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਪਿਆਰਿਓ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਅਗਰ ਅਸੀਂ ਅੱਲਾਹ ਪਾਕ ਦੇ ihsanat ਦਾ ਇਹਾਤਾ ਕਰਨ ਲੱਗੀਏ, ਉਹਦੀਆਂ ਨੇਮਤਾਂ ਨੂੰ ਗਿਣਨ ਲੱਗੀਏ, ਪਿਆਰਿਓ ਸ਼ੁਮਾਰ ਕਰਨ ਲੱਗੀਏ, ਅਸੀਂ ਗਿਣ ਨਹੀਂ ਸਕਦੇ ਪੂਰੀ ਹਯਾਤੀ ਆਪਣੀ ਲਾ ਕੇ ਵੀ। ਸਾਹਿਬੋ, ਬੰਦਾ ਭੁੱਲਣ ਹਾਰ ਏ। ਅਸਾਂ ਕਦੀ ਗੌਰ ਹੀ ਨਹੀਂ ਕੀਤਾ, ਅਸਾਂ ਕਦੀ ਗੌਰ ਹੀ ਨਹੀਂ ਕੀਤਾ ਕਿ ਅੱਲਾਹ ਪਾਕ ਦੇ ਆਪਣੇ ਇਨਸਾਨਾਂ ਤੇ ਔਰ ਆਪਣੀਆਂ तमाम ਮਖਲੂਕਾਤ ਦੇ ਉੱਤੇ ਕਿਸ ਕਦਰ ihsanat ਨੇ। ਮੋਟੇ ਮੋਟੇ ਦੋ ਹਿੱਸਿਆਂ ਦੇ ਵਿੱਚ ਅਸੀਂ ਅੱਲਾਹ ਪਾਕ ਦੀਆਂ ਨੇਮਤਾਂ ਨੂੰ, ਉਹਦੇ ihsanat ਨੂੰ, ਉਹਦੀਆਂ ਇਨਾਇਤ ਨੂੰ ਅਗਰ ਵੰਡੀਏ ਤੇ ਪਿਆਰਿਓ, ਇੱਕ ਆਪਣੇ ਅੱਲਾਹ ਪਾਕ ਦੀਆਂ ਅਜਿਹੀਆਂ ਨੇਮਤਾਂ ਸਾਡੇ ਸਾਹਮਣੇ ਆਉਣਗੀਆਂ ਜਿਨ੍ਹਾਂ ਨੂੰ ਅਸੀਂ ਉਹਦੀਆਂ ਮਾਦੀ ਨੇਮਤਾਂ ਆਖ ਸਕਨੇ ਆ, ਦੁਨਿਆਵੀ ਨੇਮਤਾਂ ਅੱਲਾਹ ਪਾਕ ਦੀਆਂ ਆਖ ਸਕਨੇ ਆ। ਅਜਿਹੀਆਂ ਨੇਮਤਾਂ ਜਿਨ੍ਹਾਂ ਦਾ ਤਾਲੁਕ ਸਾਡੀ ਹਯਾਤੀ ਦੇ ਨਾਲ, ਇਸ ਦੁਨਿਆਵੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨਾਲ ਸਾਡਾ ਪਾਲਾ ਪੈਂਦਾ ਹੈ, ਅਸੀਂ ਜਿਨ੍ਹਾਂ ਨੂੰ ਇੰਜੋਏ ਕਰਨੇ ਆ ਆਪਣੀ ਇਸ ਜ਼ਿੰਦਗੀ ਦੇ ਵਿੱਚ, ਉਹ ਸਾਡੇ ਅੱਲਾਹ ਪਾਕ ਸੱਚੇ ਸਾਹਿਬ ਦੀਆਂ ਮਾਦੀ ਨੇਮਤਾਂ ਨੇ। ਉਹਨਾਂ ਦੇ ਵਿੱਚ ਪਿਆਰਿਓ ਦੁਨਿਆਵੀ ਜਾਹੋ ਹਸ਼ਮ, ਮਾਲੋ ਜ਼ਰ, ਅੱਲਾਹ ਪਾਕ ਦੇ ਅਨਾਇਤ ਕਰਦਾ ਇਖਤਿਆਰਾਤ, ਇਕਤਦਾਰ, ਔਰ ਪਿਆਰਿਓ ਵੱਡੇ ਵੱਡੇ ਘਰ ਜਿਨ੍ਹਾਂ ਦੇ ਵਿੱਚ ਅੱਲਾਹ ਪਾਕ ਦੇ ਬੰਦੇ ਰਹਿੰਦੇ ਨੇ, ਜਿਨ੍ਹਾਂ ਨੂੰ ਮੇਰੇ ਸਾਈਂ ਨੇ ਧੰਨਵਾਨ ਬਣਾਇਆ ਹੋਇਆ ਹੈ, ਜਿਨ੍ਹਾਂ ਨੂੰ ਬੜਾ ਮਾਲੋ ਜ਼ਰ ਦੇ ਕੇ ਨਵਾਜ਼ਿਆ ਹੋਇਆ ਹੈ, ਵੱਡੀਆਂ ਗੱਡੀਆਂ ਦੇ ਉੱਤੇ ਸਫ਼ਰ ਕਰਦੇ ਨੇ, ਉੱਚੀਆਂ ਕੁਰਸੀਆਂ ਦੇ ਉੱਤੇ ਬਹਿੰਦੇ ਨੇ, ਉੱਚਿਆਂ ਅਹੁਦਿਆਂ ਦੇ ਉੱਤੇ ਫਾਇਜ਼ ਨੇ। ਪਿਆਰਿਓ, ਇਹ ਜਿਹੜੀਆਂ ਮਾਦੀ ਨੇਮਤਾਂ ਅੱਲਾਹ ਪਾਕ ਦੀਆਂ ਆਪਣੇ ਬੰਦਿਆਂ ਦੇ ਉੱਤੇ ਨੇ, ਇਹਨਾਂ ਦੀ ਇੰਤਹਾ
ਤੇ ਇਹਨਾਂ ਦੀ ਮੇਰਾਜ ਜਿਹੜੀ ਹੈ ਉਹ ਤੁਸੀਂ ਇੰਜ ਸਮਝ ਲਓ ਕਿ ਬਾਦਸ਼ਾਹਤ ਹੈ, ਹਕੂਮਤ ਹੈ। ਮੈਂ ਅਰਜ਼ ਕਰ ਰਿਹਾ ਸਾਂ ਕਿ ਅਗਰ ਅਸੀਂ ਅੱਲਾਹ ਪਾਕ ਦੀਆਂ ਨੇਮਤਾਂ ਨੂੰ ਦੋ ਮੋਟੇ-ਮੋਟੇ ਗਰੁੱਪਾਂ ਵਿੱਚ ਤਕਸੀਮ ਕਰੀਏ, ਦੋ ਵੰਡਾਂ ਕਰੀਏ, ਤੇ ਇੱਕ ਤੇ ਮਾਦੀ ਨੇਮਤਾਂ ਹੋ ਗਈਆਂ ਜਿਹੜੀਆਂ ਮੈਂ ਤੁਹਾਡੇ ਹਜ਼ੂਰ ਅਰਜ਼ ਕੀਤੀਆਂ, ਤੇ ਦੂਜੀਆਂ ਸਾਹਿਬ ਦੀਆਂ ਰੂਹਾਨੀ ਨੇਮਤਾਂ ਨੇ। ਉਹ ਨੇਮਤਾਂ ਨੇ ਜਿਨ੍ਹਾਂ ਦੇ ਨਾਲ ਆਪਣੇ ਬੰਦਿਆਂ ਨੂੰ ਅੱਲਾਹ ਪਾਕ ਸੱਚੇ ਸਾਹਿਬ ਨੇ, ਸਾਡੇ ਮਾਲਕ, ਸਾਡੇ ਖਾਲਕ ਨੇ ਬਾਤਨੀ ਤੌਰ ਤੇ, ਰੂਹਾਨੀ ਤੌਰ ਤੇ ਨਵਾਜ਼ਿਆ ਹੁੰਦਾ ਹੈ। ਉਹ ਵੀ ਅੱਲਾਹ ਪਾਕ ਦੀਆਂ ਬੜੀਆਂ ਹੀ ਅਜ਼ੀਮ ਨੇਮਤਾਂ ਨੇ। ਉਹਨਾਂ ਦੇ ਨਾਲ ਅੱਲਾਹ ਪਾਕ ਉਹਨਾਂ ਨੂੰ ਨਵਾਜ਼ਦਾ ਜਿਹੜੇ ਅੱਲਾਹ ਪਾਕ ਦੇ ਚੁਨੀਦਾ ਤੇ ਪਸੰਦੀਦਾ ਬੰਦੇ ਹੁੰਦੇ ਨੇ। ਪਿਆਰਿਓ, ਉਹਨਾਂ ਦੇ ਬਾਤਨ ਸ਼ੀਸ਼ੇ ਵਾਂਗੂ ਸਾਫ਼ ਹੋ ਜਾਂਦੇ ਨੇ। ਅੱਲਾਹ ਪਾਕ ਦੇ ਨਾਲ ਉਹ ਇਸ਼ਕ ਕਰਦੇ ਨੇ, ਇਸ਼ਕ ਹਕੀਕੀ। ਅੱਲਾਹ ਪਾਕ ਦੇ ਉਹ ਬੰਦੇ ਜਿਹੜੇ ਨੇ, ਉਹਨਾਂ ਦੇ ਵਿੱਚ ਜਿਹੜੇ ਗੁਣ ਪਾਏ ਜਾਂਦੇ ਨੇ, ਜਿਨ੍ਹਾਂ ਨੇਮਤਾਂ ਦੇ ਨਾਲ ਅੱਲਾਹ ਪਾਕ ਉਹਨਾਂ ਨੂੰ ਨਵਾਜ਼ਦੇ ਨੇ। ਮੈਂ ਅਰਜ਼ ਕੀਤੀ ਉਹ ਬਾਤਨੀ ਤੇ ਰੂਹਾਨੀ ਨੇਮਤਾਂ ਹੁੰਦੀਆਂ ਨੇ। ਉਹ ਉਹਨਾਂ ਬੰਦਿਆਂ ਦੇ ਵਰਤਾਰਿਆਂ ਤੋਂ ਪਤਾ ਲੱਗਦੀਆਂ ਨੇ, ਸਾਹਮਣੇ ਨਹੀਂ ਦਿਸਦੀਆਂ। ਵੇਖੋ ਨਾ, ਮਾਦੀ ਨੇਮਤਾਂ ਦੇ ਵਿੱਚ ਸ਼ਾਮਲ ਹੈ ਕੀਮਤੀ ਲਿਬਾਸ, ਮਲਬੂਸਾਤ। ਉਹ ਲੋਕਾਂ ਨੂੰ ਦਿਸਦੇ ਨੇ, ਮੈਂ ਬੜਾ ਕੀਮਤੀ ਲਿਬਾਸ ਪਹਿਨ ਲੈਣਾ ਵਾ, ਬੜੀ ਕੀਮਤੀ ਜੁੱਤੀ ਪਾ ਲੈਣਾ ਵਾ। ਪਿਆਰਿਓ, ਬੜੀ ਮਹਿੰਗੀ ਐਨਕ ਲਾ ਲੈਣਾ, ਬੜੀ ਮਹਿੰਗੀ ਗੱਡੀ ਦੇ ਵਿੱਚ ਫਿਰਨਾ ਟੁਰਨਾ, ਮੇਰੀ ਨਸ਼ਿਸ਼ ਤੋਂ ਬਰਖਾਸਤ, ਬੜਾ ਨਵਾਬੀ ਅੰਦਾਜ਼ ਹੈ ਮੇਰਾ। ਇਹ ਸਾਰਾ ਕੁਝ ਲੋਕੀ ਵੇਖਦੇ ਨੇ। ਇਹ ਨੇ ਮਾਦੀ ਨੇਮਤਾਂ। ਅਰਜ਼ ਮੈਂ ਕਰ ਰਿਹਾ ਸਾਂ ਕਿ ਦੂਸਰੀ ਵੰਡ ਜਿਹੜੀ ਮੈਂ ਆਪਣੀ ਅਕਲ ਮੁਜਬ ਕੀਤੀ ਹੈ, ਉਸ ਦੂਜੇ ਗਰੁੱਪ ਵਿੱਚ ਦੂਸਰੀ ਤਕਸੀਮ ਹੈ ਜੋ ਮੇਰੇ ਪਿਆਰਿਓ, ਉਹਨੇ ਅੱਲਾਹ ਪਾਕ ਦੀਆਂ ਰੂਹਾਨੀ ਤੇ ਬਾਤਨੀ ਨੇਮਤਾਂ। ਇੱਕ ਬੰਦੇ ਨੂੰ ਅੱਲਾਹ ਪਾਕ ਨੇ ਬੜਾ ਹੀ ਸੱਚਾ ਬਣਾਇਆ ਹੈ। ਇਹ ਉਹਦੇ ਨਾਲ ਵਰਤਾਂਗੇ ਤੇ ਪਤਾ ਲੱਗਦਾ ਹੈ। ਇੱਕ ਸੱਚਾ ਬੰਦਾ ਜਿਹੜਾ, ਉਹਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ, ਉਹਦੇ ਵਰਤਾਰਿਆਂ ਤੋਂ ਲੋਕੀ ਉਹਦੇ ਮੋਹਤਰਫ ਹੋ ਜਾਂਦੇ ਨੇ। ਜਿਵੇਂ ਸਾਡੇ ਪਿਆਰੇ ਨਬੀ ਪਾਕ ਸੱਚੇ ਸਾਹਿਬ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ व ਆਲਿhi व असहाबिhi व अज़वाजिhi व बारिक वसल्लम ਇੰਤਹਾਈ ਈਮਾਨਦਾਰ ਸਨ, ਇੰਤਹਾਈ ਸੱਚੇ ਸਨ, ਤੇ ਲੋਕੀ ਫਿਰ ਉਹਨਾਂ ਨੂੰ ਸਾਦਕ ਔਰ ਅਮੀਨ ਆਖਣ ਲੱਗ ਪਏ ਸਨ। ਇਹ ਬਾਤਨੀ ਨੇਮਤਾਂ ਹੁੰਦੀਆਂ ਨੇ। ਅੱਲਾਹ ਪਾਕ ਜਿਹੜਾ ਆਪਣੇ ਪਿਆਰਿਆਂ ਨੂੰ ਜਿਨ੍ਹਾਂ ਨਾਲ ਨਵਾਜ਼ਦਾ ਹੈ, ਉਹ ਸੱਚੇ ਹੁੰਦੇ ਨੇ, ਉਹ ਈਮਾਨਦਾਰ ਹੁੰਦੇ ਨੇ, ਉਹਨਾਂ ਦੇ ਵਿੱਚ ਰਜ਼ਾਇਲ ਨਹੀਂ ਹੁੰਦੇ, ਬੁਰੀਆਂ ਸਿਫਤਾਂ ਹੁੰਦੀਆਂ ਹੀ ਨਹੀਂ। ਹਸਦ, ਕੀਨਾ, ਖੁਦਨਮਾਈ, ਵਖਾਲਾ, ਤਕੱਬਰ, ਆਕੜ, ਦੁਨੀਆ ਦਾ ਲਾਲਚ, ਸ਼ਹਿਵਤ, ਜਿਨਸੀ ਹਵਸ, ਇਹੋ ਜਿਹੀਆਂ ਬੁਰਾਈਆਂ ਤੋਂ ਉਹ ਪਾਕ ਹੁੰਦੇ ਨੇ। ਯਾਨੀ ਰੂਹਾਨੀ ਨੇਮਤਾਂ ਦੇ ਨਾਲ ਜਿਨ੍ਹਾਂ ਆਪਣੇ ਬੰਦਿਆਂ ਨੂੰ ਸੱਚਾ ਸਾਹਿਬ ਸਰਫਰਾਜ਼ ਕਰਦਾ ਹੈ, ਨਵਾਜ਼ਦਾ ਹੈ, ਉਹਨਾਂ ਦੀ ਫਿਰ ਇੰਤਹਾ ਨਬੂਵਤ ਹੁੰਦੀ ਹੈ। ਬਾਤਨੀ ਤੌਰ ਦੇ ਉੱਤੇ ਮੁਸੱਫਾ ਜਿਹੜੇ ਲੋਕ ਹੁੰਦੇ ਨੇ, ਜਿਨ੍ਹਾਂ ਨੂੰ ਬਾਤਨੀ ਤੌਰ ਦੇ ਉੱਤੇ ਬੜਾ ਅਮੀਰ ਕਬੀਰ ਅੱਲਾਹ ਪਾਕ ਕਰ ਦਿੰਦੇ ਨੇ, ਨਵਾਜ਼ ਦਿੰਦੇ ਨੇ, ਉਹਨਾਂ ਦੀ ਮੇਰਾਜ ਔਰ ਉਹਨਾਂ ਦੀ ਇੰਤਹਾ ਤੇ ਉਹਨਾਂ ਦਾ ਕਲਾਈਮੈਕਸ ਨਬੂਵਤ ਹੁੰਦਾ ਹੈ। ਜਿਵੇਂ ਮੈਂ ਅਰਜ਼ ਕੀਤੀ, ਭਈ ਮਾਦੀ ਨੇਮਤਾਂ ਦੇ ਨਾਲ ਜਿਨ੍ਹਾਂ ਨੂੰ ਅੱਲਾਹ ਪਾਕ ਨਵਾਜ਼ਦੇ ਨੇ, ਉਹਨਾਂ ਦੀ ਇੰਤਹਾ ਅਜਿਹੇ ਲੋਕਾਂ ਦੀ ਹਕੂਮਤ ਹੁੰਦੀ ਹੈ, ਬਾਦਸ਼ਾਹਤ। ਵੱਧ ਸੋ ਵੱਧ ਜਿਹਨੂੰ ਬੜਾ ਹੀ ਮਾਦੀ ਹਵਾਲਿਆਂ ਨਾਲ ਅੱਲਾਹ ਨਵਾਜ਼ਿਆ ਹੋਵੇ, ਉਹ ਬਾਦਸ਼ਾਹ ਬਣ ਜਾਂਦਾ ਕਿਸੇ ਇਲਾਕੇ ਦਾ, ਕਿਸੇ ਧਰਤੀ ਦਾ, ਕਿਸੇ ਮੁਲਕ ਦਾ, ਕਿਸੇ ਦੇਸ਼ ਦਾ। ਹੁਣ ਪਿਆਰਿਓ, ਇੱਕ ਫਰਕ ਹੁੰਦਾ ਹੈ, ਜਿਹਨੂੰ ਮਾਦੀ ਹਵਾਲੇ ਦੇ ਨਾਲ ਅੱਲਾਹ ਪਾਕ ਸੱਚੇ ਸਾਹਿਬ ਨੇ ਨਵਾਜ਼ਿਆ ਹੋਵੇ ਉਹਦੇ, ਔਰ ਜਿਹਨੂੰ ਰੂਹਾਨੀ ਤੇ ਬਾਤਨੀ ਹਵਾਲਿਆਂ ਦੇ ਨਾਲ ਨਵਾਜ਼ਿਆ ਹੋਵੇ, ਅਜਿਹਾ ਦੋਵਾਂ ਬੰਦਿਆਂ ਦੇ ਵਿੱਚ ਪਿਆਰਿਓ ਫਰਕ ਹੁੰਦਾ ਹੈ। ਫਰਕ ਇਹ ਕਿ ਜਿਹਨੂੰ ਮਾਦੀ ਦੁਨਿਆਵੀ ਹਵਾਲੇ ਦੇ ਨਾਲ ਨਵਾਜ਼ਿਆ ਜਾਂਦਾ ਹੈ, ਉਹ ਜੁਜ਼ ਵਕਤੀ ਨੇਮਤਾਂ ਦਾ ਫਾਇਦਾ ਉਠਾਉਂਦੇ ਨੇ, ਕਿਉਂਕਿ ਜਿੰਨੀ ਦੇਰ ਉਹਨਾਂ ਜਿਉਣਾ ਹੈ, ਓਨੀ ਦੇਰ ਤੇ ਉਹ ਅੱਲਾਹ ਪਾਕ ਦੀਆਂ ਉਹਨਾਂ ਦਿੱਤੀਆਂ ਹੋਈਆਂ ਨੇਮਤਾਂ ਦੇ
ਫਾਇਦੇ ਉਠਾਣਗੇ ਮਾਦੀ ਨੇਮਤਾਂ ਦੇ। ਜਦੋਂ ਮਰ ਜਾਣਗੇ ਤੇ ਫਿਰ ਉਹ ਉਹਨਾਂ ਦੇ ਫਾਇਦੇ ਨਹੀਂ ਉਠਾ ਸਕਦੇ। ਅਗਰ ਉਹਨਾਂ ਨੇ ਆਪਣੀ ਹਯਾਤੀ ਦੇ ਵਿੱਚ ਰੱਬ ਦੇ ਦਿੱਤੇ ਹੋਏ ਮਾਲ ਦੇ ਵਿੱਚੋਂ ਕੋਈ ਸਦਕਾ ਜਾਰੀਆ, ਕੋਈ ਐਸਾ ਕੰਮ ਕਰ ਦਿੱਤਾ ਜਿਹੜਾ ਉਹਨਾਂ ਦੇ ਮਰਨ ਤੋਂ ਬਾਅਦ ਵੀ ਉਹਨਾਂ ਦੇ ਵਾਸਤੇ ਇਸਾਲੇ ਸਵਾਬ ਦਾ ਸਬਬ ਹੋਵੇ, ਫਿਰ ਤੇ ਮੌਤ ਤੋਂ ਬਾਅਦ ਉਸ ਨਿਮਤ ਦਾ ਜਿਹੜੀ ਅੱਲਾ ਉਹਨਾਂ ਨੂੰ ਦਿੱਤੀ ਸੀ ਉਹਨਾਂ ਨੂੰ ਕੋਈ ਫਾਇਦਾ ਹੋ ਸਕਦਾ ਹੈ। ਅਦਰਵਾਈਜ਼ ਇਹ ਉਹਨਾਂ ਦੀ ਜ਼ਿੰਦਗੀ ਤੱਕ ਹੀ ਮਹਦੂਦ ਹੈ। ਮਾਦੀ ਨੇਮਤਾਂ ਉਹਨਾਂ ਦੇ ਸਾਹਮਣੇ ਲੋਕੀ ਉਹਨਾਂ ਦੀ ਇੱਜ਼ਤ ਕਰਦੇ ਨੇ। ਕੋਈ ਬਾਦਸ਼ਾਹ ਹੈ, ਕੋਈ ਅਫਸਰ ਹੈ ਵੱਡਾ, ਜਿਵੇਂ ਅੱਜ ਕੱਲ੍ਹ ਦੇ ਮੁਖਤਲਿਫ ਡੈਜ਼ਿਗਨੇਸ਼ਨਸ ਨੇ, ਅਹੁਦੇ ਨੇ, SSP ਹੈ, ਕੋਈ ਕਿਸੇ ਜ਼ਿਲ੍ਹੇ ਦਾ DPO ਹੈ, ਕੋਈ RPO ਹੈ, ਕੋਈ ਪੰਜਾਬ ਦਾ ਕਿਸੇ ਸੂਬੇ ਦਾ IG ਹੈ, ਇਸੇ ਤਰ੍ਹਾਂ ਸੈਕਟਰੀਜ਼ ਨੇ, ਕਮਿਸ਼ਨਰ, DC ਨੇ, ਮੁਖਤਲਿਫ ਇਸੇ ਤਰ੍ਹਾਂ MNA MPA ਨੇ, ਸਿਆਸੀ ਸ਼ਖਸੀਅਤ ਦੇ ਵਿੱਚੋਂ। ਇਹਨਾਂ ਲੋਕਾਂ ਦੇ, ਇਹਨਾਂ ਅਹੁਦੇਦਾਰਾਂ ਦੇ, ਇਹਨਾਂ ਮੁਕਤਦਰ ਲੋਕਾਂ ਦੇ ਅਸੀਂ ਅਕਸਰ ਇਹ ਦੇਖਿਆ ਪਿਆਰਿਓ ਕਿ ਲੋਕੀ ਇਹਨਾਂ ਨੂੰ ਵੇਖ ਕੇ ਇਹਨਾਂ ਦੇ ਮੂੰਹ ਤੇ, ਇਹਨਾਂ ਦੇ ਸਾਹਮਣੇ ਇਹਨਾਂ ਦੀ ਇੱਜ਼ਤ ਕਰਦੇ ਨੇ। ਇਹਨਾਂ ਦੇ ਸਾਹਮਣੇ ਸਰੇ ਤਸਲੀਮ ਵੀ ਖਮ ਕਰਦੇ ਨੇ, ਸਿਰ ਵੀ ਝੁਕਾਉਂਦੇ ਨੇ, ਕਿਉਂਕਿ ਇਹ ਮੁਕਤਦਰ ਜੋ ਹੁੰਦੇ ਨੇ, ਇਖਤਿਆਰ ਇਹਨਾਂ ਦੇ ਹੱਥ ਹੁੰਦਾ ਹੈ ਤੇ ਡਾਢੇ ਹੁੰਦੇ ਨੇ, ਭਾਵੇਂ ਵਕਤੀ ਤੌਰ ਤੇ ਹੀ ਹੁੰਦੇ ਨੇ, ਕਿਉਂਕਿ ਮੁਲਕ ਔਰ ਇਕਤਦਾਰ ਅਸਲ ਤੇ ਅੱਲਾਹ ਪਾਕ ਕੋਲ ਹੈ ਨਾ। ਅਸਾਂ ਵੀ ਵੇਖਿਆ ਕਿ ਇੱਕ ਬੰਦਾ ਵਜ਼ੀਰ ਆਜ਼ਮ ਹੈ ਔਰ ਉਸ ਤੋਂ ਬਾਅਦ ਕੁਛ ਅਰਸੇ ਦੇ ਬਾਅਦ ਉਹ ਸੜਕਾਂ ਤੇ ਧੱਕੇ ਪਿਆ ਖਾਂਦਾ ਹੈ। ਚੁਨਾਚਾ ਇਹਨਾਂ ਦਾ ਇਕਤਦਾਰ ਇੱਕ ਤੇ ਮੁਸਤਕਿਲ ਨਹੀਂ ਹੁੰਦਾ, ਇੱਕ ਇਹਨਾਂ ਦੀ ਹਯਾਤੀ 'ਚ ਹੀ ਹੁੰਦਾ ਹੈ, ਇੱਕ ਇਹਨਾਂ ਦੀ ਇੱਜ਼ਤ ਵਕਾਰ ਇਹਨਾਂ ਦੇ ਸਾਹਮਣੇ ਕੀਤੀ ਜਾਂਦੀ ਹੈ। ਇਹਨਾਂ ਦੇ ਮਗਰੋਂ ਇਹ ਵੀ ਵੇਖਿਆ ਕਿ ਲੋਕੀ ਇਹਨਾਂ ਦੇ ਖਿਲਾਫ ਬੜੀਆਂ ਬੜੀਆਂ ਗਲਤ ਗੱਲਾਂ ਕਰਦੇ ਨੇ, ਬਲਕਿ ਹੁਣ ਤੇ ਜਦੋਂ ਦਾ ਸੋਸ਼ਲ ਮੀਡੀਆ ਦਾ ਦੌਰ ਹੈ, ਲੋਕੀ ਇਹਨਾਂ ਦੇ ਮੂੰਹ ਦੇ ਉੱਤੇ ਵੀ ਇਹਨਾਂ ਦੇ ਖਿਲਾਫ ਗੱਲਾਂ ਕਰਦੇ ਨੇ। ਇਹ ਮੈਂ ਤੁਹਾਨੂੰ ਦੱਸ ਰਿਹਾ ਸਾਂ ਕਿ ਦੁਨਿਆਵੀ ਹਵਾਲੇ ਦੇ ਨਾਲ ਜਿਹੜਾ ਸਾਨੂੰ ਦਿਸਦਾ ਹੈ, ਅਸੀਂ ਵੇਖਨੇ ਆ, ਉਹ ਤੇ ਅਸੀਂ ਇਹੀ ਵੇਖਦੇ ਆ ਕਿ ਯਾਰ ਇਹਨੂੰ ਅੱਲਾਹ ਪਾਕ ਨੇ ਕਿੰਨਾ ਨਵਾਜ਼ਿਆ ਹੋਇਆ ਹੈ। ਉਹ ਮਾਦੀ ਹਵਾਲੇ ਦੇ ਨਾਲ, ਦੁਨਿਆਵੀ ਹਵਾਲੇ ਦੇ ਨਾਲ ਵਾਕਈ ਨਵਾਜ਼ਿਆ ਹੁੰਦਾ ਏ। ਲੇਕਿਨ ਪਿਆਰਿਓ, ਉਹਨਾਂ ਲੋਕਾਂ ਨੂੰ ਇਮਤਿਹਾਨ ਦੇਣੇ ਪੈਣਗੇ। ਇਕਤਦਾਰ ਦੇ ਕੇ ਵੀ ਰੱਬ ਨੇ ਪੁੱਛਣਾ ਕਿ ਤੈਨੂੰ ਇਖਤਿਆਰ ਦਿੱਤਾ, ਇਕਤਦਾਰ ਦਿੱਤਾ, ਉਹ ਮੇਰੇ ਬੰਦਿਆਂ ਦੀ ਭਲਾਈ ਵਾਸਤੇ ਕੀ ਕਰਦਾ ਰਿਹਾ ਹੈ? ਇਹਦੇ ਮੁਕਾਬਲੇ ਤੇ ਜਿਹੜੇ ਰੂਹਾਨੀ ਤੌਰ ਦੇ ਉੱਤੇ ਅੱਲਾਹ ਪਾਕ ਦੀਆਂ ਨਿਹਮਤਾਂ ਦੇ ਨਾਲ ਮਾਲਾ ਮਾਲ ਅਫਰਾਦ ਹੁੰਦੇ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਉਹਨਾਂ ਦੀ ਇੱਜ਼ਤ ਹੁੰਦੀ ਹੈ। ਉਹਨਾਂ ਦੇ ਇਸ ਦੁਨੀਆ ਤੋਂ ਪਰਦਾ ਕਰ ਜਾਣ ਤੋਂ ਬਾਅਦ ਵੀ ਲੁਕਾਈ ਇੰਤਹਾਈ ਅਕੀਦਤ ਔਰ ਇਹਿਤਰਾਮ ਦੇ ਨਾਲ ਉਹਨਾਂ ਦੇ ਨਾਂ ਲੈਂਦੀ ਹੈ। ਤੇ ਪਿਆਰਿਓ, ਅਜਿਹੇ ਲੋਕ ਹੀ ਅੱਲਾਹ ਪਾਕ ਦੀ ਬਾਰਗਾਹ ਦੇ ਵਿੱਚ ਵੀ ਮਕਬੂਲੀਅਤ ਦੇ ਤਖਤ ਦੇ ਉੱਤੇ ਬੈਠਦੇ ਨੇ ਤੇ ਅੱਲਾਹ ਪਾਕ ਦੇ ਬੰਦਿਆਂ ਦੇ ਦਿਲਾਂ ਦੇ ਉੱਤੇ ਵੀ ਹੁਕਮਰਾਨੀ ਕਰਦੇ ਨੇ। ਪਿਆਰਿਓ, ਆਓ ਹੁਣ ਚਲੀਏ ਤੁਹਾਨੂੰ ਨਾਲ ਲੈ ਕੇ ਬਾਬਾ ਜੀ ihsan ਬਾਜਵਾ ਹੋਰਾਂ ਦੇ ਪਿੰਡ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। अस्सलामुअलैकुम जनाब बाजवा साहब जी। बिस्मिल्लाह वालेकुम सलाम डॉक्टर साहब जी। आया नु जी, की हाल चाल है जनाब? अल्लाह पाक दा एहसान है जी, अल्लाह पाक दा करम है। अच्छा मेरी सरकार, साडे एक बड़े ही प्यारे मित्र ने, साडे पक्के वेखण वाले ने जी जी, अमेरिका तो आसन हमीद साहब जी जी जी। ਉਹਨਾਂ ਸਰ ਅੱਜ ਸਾਨੂੰ ਬੋਲੀਆਂ ਇੱਕ ਦੋ ਭੇਜੀਆਂ ਨੇ। ਅੱਛਾ ਅੱਛਾ ਅੱਛਾ। ਉਹਨਾਂ ਆਖਿਆ ਇਹਦੇ ਵਿੱਚ ਇੱਕ ਦੋ ਲਫ਼ਜ਼ ਨੇ, ਉਹ ਵੀ ਮੈਂ ਤੁਹਾਡੇ ਅਰਜ਼ ਕਰਨਾ। ਪਹਿਲੇ ਬੋਲੀ ਤੁਹਾਨੂੰ ਸੁਣਾ ਲਾਂ ਜੀ ਜੀ। ਉਹਨਾਂ ਦਾ ਤਰਜਮਾ ਵੀ ਉਹਨਾਂ ਕਿਹਾ ਸਾਨੂੰ ਦੱਸੋ, ਤੇ ਦੂਜਾ ਬੋਲੀਆਂ ਬਾਰੇ ਵੀ ਉਹਨਾਂ ਆਖਿਆ ਜੀ ਕਿ ਇਹ ਇੱਕ ਲਾਈਨ ਜਿਹੀ ਹੁੰਦੀ ਹੈ ਤੇ ਦੇਖੋ ਕਿੰਨੀ ਖੂਬਸੂਰਤ ਇਹਦੇ ਵਿੱਚ ਇੱਕ ਮੰਜ਼ਰ ਕਸ਼ੀ ਕੀਤੀ ਜਾਂਦੀ ਹੈ। ਤੇ ਉਹ ਪਹਿਲੀ ਜਨਾਬ ਬੋਲੀ ਉਹਨਾਂ ਭੇਜੀ ਹੈ ਭਈ, ਮੁੰਡਾ ਮੋਹ ਲਿਆ ਤਵੀਤਾਂ ਵਾਲਾ, ਹਾਂਜੀ, ਤੇ ਦਮੜੀ ਦਾ ਸੱਕ ਮਲਕ ਹੈ। ਦਮੜੀ ਜਿਹੜੀ ਇਹਨਾਂ ਦੀ ਇਹ ਪੈਸੇ ਦਾ ਚੌਥਾ ਹਿੱਸਾ। ਅੱਛਾ ਅੱਛਾ। ਪੁਰਾਣੇ ਜ਼ਮਾਨੇ 'ਚ ਜਦੋਂ ਜਿਹੜਾ ਸਾਡਾ ਰੁਪਈਆ ਸੀ ਨਾ ਜੀ ਜੀ ਜੀ, ਉਹਦੇ ਪੱਲੇ ਕੁਝ ਹੁੰਦਾ ਸੀ ਨਾ, ਤੇ ਇਹ ਪੈਸੇ ਦਾ ਚੌਥਾ ਹਿੱਸਾ ਜਿਹੜਾ ਸੀ ਦਮੜੀ ਸੀ। ਅੱਛਾ ਅੱਛਾ। ਤੇ ਜਿਹੜਾ ਅੱਧਾ ਸੀ ਉਹ ਧੇਲਾ ਸੀ ਜੀ, ਜਿਹੜਾ ਪੌਣਾ ਸੀ ਉਹ ਪੌਲੀ ਸੀ। ਵਾਹ ਵਾਹ ਵਾਹ। ਅੱਛਾ। ਤੇ ਜਿਹੜਾ ਪੂਰਾ ਸੀ ਉਹ ਪੈਸਾ ਸੀ।
ਯਾਨੀ ਪੈਸਾ ਵੀ 4 ਹਿੱਸਿਆਂ 'ਚ ਵੰਡਿਆ ਹੋਇਆ ਸੀ। ਅੱਛਾ। ਔਰ ਉਸ ਵੇਲੇ ਮਤਲਬ ਇਹ ਦਮੜੀ ਦੀਆਂ ਵੀ ਚੀਜ਼ਾਂ ਆਉਂਦੀਆਂ ਸਨ ਤੇ ਤਾਂ ਹੀ ਹੈ ਨਾ। ਹਾਂਜੀ, ਦਮੜੀ ਤੇ ਧੇਲਾ ਆਂਦੇ ਨੇ, ਪੱਲੇ ਨਾ ਧੇਲਾ ਤੇ ਘਰ ਦੀ ਮੇਲਾ ਮੇਲਾ। ਹਾਂਜੀ, ਇਹ ਵੀ ਖਾਨ ਇਹ ਉਦੋਂ ਦੇ ਬਣੇ ਨੇ ਨਾ ਜੀ। ਹਾਂਜੀ ਹਾਂਜੀ। ਤੇ ਗੱਲ ਇਹ ਹੈ ਕਿ ਇਸ ਖਾਨ ਵਿੱਚ ਜਿਹੜੇ ਮੁੰਡੇ ਉਸ ਵੇਲੇ ਨਾ, ਪੰਜਾਬ ਦੇ ਮੁੰਡੇ ਜਦੋਂ ਗੱਭਰੂ ਹੁੰਦੇ ਸਨ ਨਾ, ਤੇ ਗਲ ਤਵੀਤ ਪਾਣੇ ਜਾਂ ਕੈਂਠੇ ਪਾਣੇ ਜੀ, ਵਿਆਹਾਂ ਛਿਆਵਾਂ ਤੇ ਜਾਂ ਮੇਲੇ ਛੇਲੇ ਜਾਣਾ, ਜਦੋਂ ਕਿਤੇ ਕੋਸਰਾਂ ਦਾ ਵੇਲਾ ਹੋਣਾ ਤੇ ਉਹਨਾਂ ਫਿਰ ਜਨਾਬ ਤੇ ਮੁੰਡਿਆਂ ਨੇ ਨਾ ਬਣ ਫੱਬ ਕੇ ਤੇ ਜਨਾਬ ਗਲ ਸੋਨੇ ਦਾ ਕੈਂਠਾ ਪਾਣਾ। ਬੀਬੀਆਂ ਵੀ ਕੈਂਠਾ ਪਾਉਂਦੀਆਂ ਸਨ, ਬੰਦੇ ਵੀ ਪਾਉਂਦੇ ਸਨ, ਤੇ ਮੁੰਡੇ ਤਵੀਤ ਵੀ ਪਾਉਂਦੇ ਸਨ ਜੀ। ਕਈਆਂ ਉਹ ਛੋਟੀਆਂ ਉਹਨਾਂ ਨੂੰ ਤਵੀਤੜੀਆਂ ਆਉਂਦੇ ਸਨ, ਕਈਆਂ ਨੇ ਉਹ ਪਾ ਲੈਣੀਆਂ। ਹਾਂਜੀ, ਤੇ ਇਸ ਬੋਲੀ 'ਚ ਦੱਸਿਆ ਗਿਆ ਵੀ ਉਹ ਮੁੰਡਾ ਜਿਹੜਾ ਬੜਾ ਹੀ ਖੂਬਸੂਰਤ ਤੇ ਚੜ੍ਹਦੀ ਜਵਾਨੀ ਵਿੱਚ ਤੇ ਬੜਾ ਸੱਜਿਆ ਤੇ ਬੜਾ ਸੁੰਦਰ ਮੁਖੜਾ ਉਹਦਾ, ਉਹਨੂੰ ਮੋਹ ਲਿਆ। ਹਾਂਜੀ, ਯਾਨੀ ਉਹਨੂੰ ਆਪਣੇ ਤੇ ਫਿਦਾ ਕਰ ਲਿਆ, ਆਪਣੇ ਤੇ ਕੁਰਬਾਨ ਕਰ ਲਿਆ। ਹਾਂਜੀ, ਦਮੜੀ ਦਾ ਸੱਕ ਮਲ ਕੇ। ਵਾਹ ਵਾਹ। ਹਾਂਜੀ, ਕਿ ਮਤਲਬ ਚੌਥਾ ਹਿੱਸਾ ਪੈਸੇ ਦਾ ਉਹਦਾ ਜਿਹੜਾ ਸੱਕ ਏ, ਉਸ ਜ਼ਮਾਨੇ 'ਚ ਸੱਕ ਹੁੰਦਾ ਸੀ ਖਰੋਟ ਦਾ ਛਿਲਕਾ, ਖਰੋਟ ਦੀ ਛਿੱਲੜ, ਇਹਦਾ ਸੱਕ ਬੀਬੀਆਂ ਮੂੰਹ 'ਚ ਮਾਰਦੀਆਂ ਸਨ। ਵਾਹ ਵਾਹ। ਸਾਡੇ ਜਦੋਂ ਮਤਲਬ ਮੇਰੀ ਬੀਵੀ ਦਾ ਵਾਰਾ ਸੀ ਜਾਂ ਉਹ ਜ਼ਮਾਨਾ ਸੀ, ਉਦੋਂ ਇਹ ਜਿਹੜਾ ਯੱਬ ਖਰਾਬੇ ਆ, ਜਿਹੜਾ ਹੁਣ ਆ ਬਿਊਟੀਫਿਕੇਸ਼ਨ ਦਾ ਬੜਾ ਘੱਟ ਹੁੰਦਾ ਸੀ ਜੀ। ਬਿਊਟੀ ਪਾਰਲਰਸ ਦਾ ਖਿਆਲ ਹੀ ਨਹੀਂ ਸੀ ਨਾ, ਤੇ ਉਹਦੇ ਤੋਂ ਇਲਾਵਾ ਬੜਾ ਹੀ ਥੋੜਾ ਹੁੰਦਾ ਸੀ। ਤੇ ਮਤਲਬ ਭੈਣਾਂ ਵੱਡੀਆਂ ਭੈਣਾਂ ਹੀ ਰਲ ਕੇ ਤੇ ਆਪਣੀ ਭੈਣ ਆਪਨ ਨੂੰ ਆ ਸੱਜੀ ਸੁੱਜੀ ਲਾ ਕੇ ਤੇ ਵਟਣਾ ਉਟਣਾ ਮਲ ਕੇ ਤੇ ਉਹ ਮਤਲਬ ਤਿਆਰ ਕਰ ਲੈਂਦੇ। ਤਿਆਰ ਭਰਜਾਈਆਂ ਸਹੇਲੀਆਂ ਵਗੈਰਾ ਉਹਨਾਂ ਨੇ ਪਿੰਡ 'ਚ ਹੀ ਬਹਿ ਕੇ, ਆਪਣੇ ਘਰ 'ਚ ਹੀ ਬਹਿ ਕੇ ਤੇ ਉਹਨੂੰ ਕਰ ਲੈਣਾ। ਹਾਂਜੀ, ਭਾਈਵਾ ਸਾਹਿਬ, ਉਹ ਜਿਹੜਾ ਵਾਜਬੀ ਜਿਹਾ ਛੋਟਾ ਮੋਟਾ ਬਿਊਟੀਫਾਈ ਕਰਦੀਆਂ ਹਨ ਦੁਲਹਨ ਨੂੰ, ਹਾਂਜੀ, ਉਹ ਵੇਖੋ ਉਹ ਕਿੰਨਾ ਖੂਬਸੂਰਤ ਹੁੰਦਾ ਸੀ। ਹਾਂਜੀ ਹਾਂਜੀ, ਉਹ ਅਸਲੀ ਸੀ ਨਾ। ਵੇਖੋ ਨਾ, ਹੁਣ ਤੇ ਕਈ ਇੰਨਾ ਕੋ ਲੇਪਾ ਪੋਚੀ ਬੀਬੀਆਂ ਦੀ ਕਰਦੇ ਨੇ ਵੀ ਉਹਦੇ ਕੋਲ ਡਰ ਹੁੰਦਾ ਪੈਂਦਾ ਵੀ ਕੀ ਬਣਾਤਾ ਨੇ। ਡਰ ਸਾਰ ਉਸ ਵੇਲੇ ਤੇ ਹੁੰਦਾ, ਲੇਕਿਨ ਸਵੇਰੇ ਜਦੋਂ ਵਹੁਟੀ ਉੱਠ ਕੇ ਮੂੰਹ ਧੋਂਦੀ ਹੈ ਤਾਂ ਬੰਦਾ ਉਂਝ ਬੇਹੋਸ਼ ਹੋ ਜਾਂਦਾ। ਹਾਂਜੀ, ਉਹ ਤੇ ਫਿਰ ਹੋਰ ਹੀ ਕੰਮ ਖਰਾਬ ਹੋ ਜਾਂਦਾ। ਤੇ ਉਹ ਮਤਲਬ ਇਹ ਵੇ ਬਈ ਤਸੰਨੋ ਬਹੁਤ ਵੱਧ ਗਿਆ, ਯਾਨੀ ਝੂਠ। ਹਾਂਜੀ, ਮਤਲਬ ਝੂਠ ਜਿਹੜਾ ਤੇ ਉਹਦੇ ਉੱਤੇ ਉਹ ਜਿਹੜੀ ਹੈ ਨਾ, ਤੁਸੀਂ ਸਮਝ ਲਓ ਲੇਪਾ ਪੋਚੀ, ਉਹ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਚਲੋ ਪੈਸੇ ਤੇ ਕਰਨ ਵਾਲਿਆਂ ਨੂੰ ਲੱਭ ਹੀ ਜਾਂਦੇ ਨੇ, ਲੇਕਿਨ ਇਹ ਵੇ ਕਿ ਉਹਦੇ ਨਾਲ ਨਾ ਉਹਦਾ ਜਿਹੜਾ ਅਸਲੀ ਰੂਪ ਤੇ ਅਸਲੀ ਸੁੰਦਰਤਾ ਜਿਹੜੀ ਸਾਦਗੀ 'ਚ, ਹਾਂਜੀ, ਉਹ ਗਵਾਚ ਜਾਂਦੀ ਹੈ। ਹਾਂਜੀ, ਤੇ ਇਸ ਅਖਾਣ 'ਚ ਇਹ ਦੱਸਿਆ ਕਿ ਉਦੋਂ ਨਿਰਾ ਸੱਕ ਹੀ ਮਲਦੀਆਂ ਨਾ ਬੀਬੀਆਂ। ਉਹਦੇ ਨਾਲ ਫਾਇਦਾ ਇਹ ਸੀ, ਖਰੋਟ ਦੇ ਸੱਕ ਨਾਲ ਇੱਕ ਤੇ ਦੰਦ ਖਰਾਬ ਨਹੀਂ ਸਨ ਹੁੰਦੇ, ਤੇ ਦੂਜਾ ਇਹ ਵੇ ਕਿ ਉਹਦੇ ਨਾਲ ਨਾ ਥੋੜੀ ਲਾਲਗੀ ਜਿਹੀ ਹੋਠਾਂ ਦੇ ਹਲਕੀ ਜੀ ਆ ਜਾਂਦੀ ਸੀ। ਹਾਂਜੀ, ਤੇ ਆ ਕਰੀਮਾਂ ਸੁਰਖੀਆਂ ਦਾ ਤੇ ਉਦੋਂ ਏਡਾ ਰਿਵਾਜ ਹੀ ਨਹੀਂ ਸੀ ਹੁੰਦਾ। ਹਾਂਜੀ, ਤੇ ਇਹਦੇ ਵਿੱਚ ਦੱਸਿਆ ਵੀ ਜਿਹੜਾ ਮੁੰਡਾ ਤਵੀਤਾਂ ਵਾਲਾ ਵੀ ਚੜ੍ਹਦੀ ਜਵਾਨੀ 'ਚ ਹੈ, ਉਹਦੀ ਜਵਾਨੀ ਜਿਹੜੀ ਹੈ ਧਰਤੀ ਪਈ ਨਿਉਂਦੀ ਉਹਨੂੰ ਵੇਖ ਵੇਖ ਕੇ ਮੁੰਡੇ ਨੂੰ, ਤੇ ਐਡਾ ਸੋਹਣਾ, ਤੇ ਉਹਨੂੰ ਇਹਨੇ ਵੇਖੋ ਜੀ ਦਮੜੀ ਦਾ ਸੱਕ ਮਲ ਕੇ ਤੇ ਇਹਨੇ ਮਟਿਆਰ ਨੇ ਉਹਨੂੰ ਆਪਣੇ ਮਗਰ ਲਾ ਲਿਆ। ਲੋ ਜੀ, ਹਸਨ ਉਮੀਦ ਸਾਹਿਬ, ਬੜੀ ਪਿਆਰੀ ਬੋਲੀ ਤੁਸੀਂ ਭੇਜੀ। ਤੇ ਬਾਜਵਾ ਸਾਹਿਬ ਵੇਖੋ ਨਾ, ਦੱਸਿਆ ਵੀ ਜਿਸ ਜ਼ਮਾਨੇ 'ਚ ਇਹ ਬੋਲੀ ਬਣਾਈ ਗਈ ਸੀ, ਵੇਖੋ ਰੁਪਏ ਦੀ ਕਿੰਨੀ ਕਦਰ ਸੀ। ਯਾਨੀ ਰੁਪਏ ਦੇ ਵਿੱਚ 100 ਪੈਸੇ ਹੁੰਦੇ ਨੇ, ਤੇ 100 ਪੈਸਿਆਂ ਦੇ ਵਿੱਚੋਂ ਵੀ 1 ਪੈਸਾ, ਔਰ ਉਸ 1 ਪੈਸੇ ਦਾ ਵੀ ਬਾਜਵਾ ਸਾਹਿਬ ਫਰਮਾਉਂਦੇ ਨੇ ਵੀ ਚੌਥਾ ਹਿੱਸਾ ਦਮੜੀ ਹੁੰਦਾ ਸੀ। ਹਾਂਜੀ, ਪੈਸੇ ਦਾ ਵੀ ਅੱਗੋਂ 1/4, ਤੇ ਉਹ ਦਮੜੀ ਦਾ ਕੁੜੀ ਨੇ ਸੱਕ ਮਲਿਆ। ਹੁਣ ਦੂਜੇ ਪਾਸੇ ਵੇਖੋ, ਮੁੰਡਾ ਜਿਹੜਾ ਨਾ ਤਵੀਤਾਂ ਵਾਲਾ, ਉਹ ਖੂਬਸੂਰਤ ਗੱਭਰੂ ਤੇ ਹੈ ਹੀ ਏ, ਲੇਕਿਨ ਤਵੀਤ ਵੀ ਉਦੋਂ ਸੋਨੇ ਦੀਆਂ ਜਾਂ ਚਾਂਦੀ ਦੀਆਂ ਤਵੀਤੜੀਆਂ ਪਾਉਣ ਵਾਲਾ ਮੁੰਡਾ ਉਸ ਸਮੇਂ ਜਿਹੜਾ ਨਾ, ਉਹ ਚੰਗੇ ਵੱਡੇ ਅਮੀਰ ਘਰ ਦਾ ਮੁੰਡਾ ਹੀ ਪਾ ਸਕਦਾ ਹੁੰਦਾ ਸੀ ਨਾ। ਤੁਸੀਂ ਵੇਖੋ ਵੀ ਜਦੋਂ ਪੈਸੇ ਦੀ ਇੰਨੀ ਕਦਰੋ ਕੀਮਤ ਸੀ, ਉਦੋਂ ਚਾਂਦੀ ਜਾਂ ਸੋਨੇ ਦੀਆਂ ਤਵੀਤੜੀਆਂ ਪਾਣੀਆਂ ਉਹ ਹਰ ਕਸੋ ਨਾਕਸ ਦੇ ਵੱਸ ਦੀ ਗੱਲ ਨਹੀਂ ਸੀ ਹੁੰਦੀ। ਹਰ ਕੋਈ ਤਾਂ ਨਹੀਂ ਸੀ ਨਾ ਪਾ ਸਕਦਾ। ਯਾਨੀ ਕਿ ਇੱਕ ਮਾਮੂਲੀ ਜੇ ਘਰ ਦੀ ਕੁੜੀ, ਉਹਨੇ ਸਿਰਫ ਦਮੜੀ ਦਾ ਸੱਕ ਮਲਿਆ, ਪਰ ਉਹ ਪੀਰ ਵਾਰਿਸ ਸ਼ਾਹ ਜਿਵੇਂ ਹੀਰ ਦੇ ਦੰਦ ਲਿਖੇ ਨੇ, ਦੰਦ ਚੰਬੇ ਦੀ ਲੜੀ ਕੇ ਹੰਸ ਮੋਤੀ, ਉਹ ਮੱਸੀ ਮਲਣ ਦੇ ਨਾਲ ਉਹ ਇੰਨੀ ਖੂਬਸੂਰਤੀ ਆਈ ਏ। ਨੌਜਵਾਨ ਬੱਚੇ ਬੱਚੀਆਂ ਜਿਹੜੇ ਹੁੰਦੇ ਨੇ ਪਿਆਰਿਓ, ਉਹਨਾਂ ਦੇ ਉੱਤੇ ਖੂਬਸੂਰਤੀ ਤੇ ਫਿਰ
ਖੂਬਸੂਰਤੀ ਦਾ ਵਕਤ ਹੀ ਉਹ ਹੁੰਦਾ, ਸੁੰਦਰਤਾ ਦਾ ਤੇ ਟਾਈਮ ਸ਼ਬਾਬ ਦਾ ਵੇਲਾ ਹੀ ਹੁੰਦਾ ਹੈ ਨਾ। ਤੇ ਉਹਨੇ ਚੰਗੇ ਵੱਡੇ ਅਮੀਰ ਘਰ ਦਾ ਮਾਲਦਾਰ ਧਨਵਾਨਾਂ ਦਾ ਮੁੰਡਾ ਤਵੀਤੜੀਆਂ ਵਾਲਾ ਉਹਨੇ ਸਿਰਫ ਐਵੇਂ ਦਮੜੀ ਦਾ ਸੱਕ ਮਲ ਕੇ ਤੇ ਮਗਰ ਲਾ ਲਿਆ, ਯਾਨੀ ਉਹਨੂੰ ਆਪਣੇ ਉੱਤੇ ਫਿਦਾ ਕਰ ਲਿਆ। ਤੇ ਲਓ ਜੀ ਬਾਜਵਾ ਸਾਹਿਬ, ਇਸ ਬੋਲੀ ਦੇ ਨਾਲ ਹੁਣ ਸਾਨੂੰ ਆਸਨ ਹਮੀਦ ਸਾਹਿਬ ਨੇ ਜਨਾਬ ਇੱਕ ਅਖਾਣ ਵੀ ਭੇਜਿਆ। ਅਖਾਣ ਜਨਾਬ ਇਹ ਵੇ ਭਈ ਊਠ ਦੇ ਉੱਤੇ ਬੈਠੇ ਨੂੰ ਦੋ ਦੋ ਹੀ ਨਜ਼ਰ ਆਉਂਦੇ ਨੇ। ਹਾਂਜੀ, ਇਹ ਨਾ ਜੀ ਅਖਾਣ ਦੱਸਿਆ ਗਿਆ ਕਿ ਜਿਹੜਾ ਬੰਦਾ ਮਤਲਬ ਇਹ ਲੋਕਾਈ ਤੋਂ ਦੂਰ ਹੋ ਜਾਂਦਾ ਨਾ, ਹਾਂਜੀ ਹਾਂਜੀ ਹਾਂਜੀ, ਲੋਕਾਈ ਤੋਂ ਦੂਰ ਹੋ ਜਾਂਦਾ ਹੈ ਤੇ ਉਹਨੂੰ ਲੋਕਾਈ ਪੂਰੇ ਰੰਗ ਰੂਪ ਨਾਲ ਦਿਸਦੀ ਨਹੀਂ। ਹਾਂਜੀ, ਉਹਨੂੰ ਇੱਕ ਇੱਕ ਦੇ ਦੋ ਦੋ ਬੰਦੇ ਨਜ਼ਰ ਆਉਂਦੇ ਨੇ ਜੀ। ਜਿਵੇਂ ਕਈ ਵਾਰੀ ਨਜ਼ਰ ਪਾਟ ਜਾਂਦੀ ਏ ਤੇ ਬੰਦੇ ਨੂੰ ਇੱਕ ਇੱਕ ਦੇ ਦੋ ਦੋ ਨਜ਼ਰ ਆਉਂਦੇ ਨੇ ਕਿ ਜਿਹੜਾ ਬੰਦਾ ਬੰਦਿਆਂ ਦੇ ਵਿੱਚ ਨਹੀਂ ਨਾ ਰਹਿੰਦਾ, ਜਿਹੜਾ ਉੱਚੇ ਦਰਜੇ ਤੇ ਪਹੁੰਚ ਗਿਆ, ਉਹਨੂੰ ਫਿਰ ਬੰਦਿਆਈ ਦਾ ਮਕਾਮ ਜਿਹੜਾ ਵਿਸਰ ਜਾਂਦਾ, ਚੇਤਾ ਭੁੱਲ ਜਾਂਦਾ ਹੈ, ਉਹ ਆਪਣੀ ਔਕਾਤ ਚੋਂ ਬਾਹਰ ਨਿਕਲ ਜਾਂਦਾ ਹੈ। ਹਾਂਜੀ, ਉਹਦਾ ਜਿਹੜਾ ਉਹ ਊਠ ਦੀ ਸਵਾਰੀ ਏ ਜਾਂ ਜਿਹੜਾ ਉੱਚਾ ਹੋ ਕੇ ਬਹਿ ਨੇ, ਉਹ ਉਹਨੂੰ ਭੁਲਾ ਦਿੰਦਾ ਭਈ ਜ਼ਮੀਨ ਤੇ ਜਿਹੜੇ ਫਿਰਨ ਟੁਰਨ ਵਾਲੇ ਇਨਸਾਨ ਨੇ ਉਹਨਾਂ ਦੀ ਕੀ ਕਦਰ ਕੀਮਤ ਹੈ। ਹਾਂਜੀ, ਇਸ ਅਖਾਣ ਵਿੱਚ ਇਹ ਹੀ ਦੱਸਿਆ ਗਿਆ ਕਿ ਤੁਸੀਂ ਮਤਲਬ ਇਹ ਹੈ ਕਿ ਜਿੱਥੇ ਵੀ ਰਹੋ ਤੁਹਾਨੂੰ ਇਨਸਾਨਾਂ ਨਾਲ ਪਿਆਰ ਕਰਦੇ ਰਹਿਣਾ ਚਾਹੀਦਾ ਹੈ ਜੀ, ਔਰ ਇਨਸਾਨਾਂ ਨੂੰ ਆਪਣੇ ਸਮਝਦਿਆਂ ਰਹਿਣਾ ਚਾਹੀਦਾ ਹੈ। ਲੇਕਿਨ ਸਾਡਾ ਹਾਕਮ ਤਬਕਾ ਜਿਹੜਾ ਹੈ ਇਹ ਵੇਂਦੇ ਉਹਨਾਂ ਜ਼ਰਾ ਉੱਚੇ ਜਾਂਦੇ ਨੇ ਤੇ ਫਿਰ ਮਤਲਬ ਇਹ ਕਿ ਉਹ ਮੇਰੀ ਇੱਕ ਨਜ਼ਮ ਹੈ ਕਿ ਉੱਚੇ ਥਾਵੇਂ ਬਹਿਣ ਸਵਾਦ ਤੇ ਦਿੰਦਾ ਏ, ਪਰ ਉੱਚੀ ਥਾਵੋਂ ਡਿੱਗਿਆ ਸੱਟ ਵਧੇਰੀ ਲੱਗੇ। ਲੇਕਿਨ ਉਹ ਸੱਟ ਨੂੰ ਲੋਕੀ ਭੁੱਲ ਜਾਂਦੇ ਨੇ ਨਾ ਵੀ ਮੈਂ ਕੱਲ ਨੂੰ ਫੇਰ ਇਹਨਾਂ ਦੇ ਵਿੱਚ ਆਉਣਾ। ਹਾਂਜੀ, ਤੇ ਬੰਦਾ ਜਿਹੜਾ ਉਹਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮੈਨੂੰ ਇਹ ਜਿਹੜਾ ਆਰਜ਼ੀ ਤੌਰ ਤੇ ਰੂਜ ਮਿਲਿਆ, ਇਹ ਜਿਹੜੀ ਸ਼ਾਨ ਮਿਲੀ ਏ, ਇਹ ਸ਼ਾਇਦ ਰੱਬ ਨੂੰ ਮੇਰੀ ਕੋ ਅਦਾ ਪਸੰਦ ਹੈ ਤੇ ਉਸ ਵਜ੍ਹਾ ਨਾਲ ਮਿਲੀ ਹੈ। ਇਹ ਮੇਰੇ ਕੋ ਕੱਲ ਨੂੰ ਖੁਸ਼ ਵੀ ਸਕਦੀ ਏ, ਔਰ ਮੈਂ ਜਿਹੜੇ ਵਸੇਬ ਦਾ ਹਿੱਸਾ ਵਾਂ ਉਹਨਾਂ ਵਸੇਬ ਦੇ ਲੋਕਾਂ ਨੂੰ ਆਪਣੇ ਬਣਾ ਕੇ ਰੱਖਾਂ। ਹਾਂਜੀ, ਤੇ ਉਹਨਾਂ ਦਾ ਬਣ ਕੇ ਰਵਾਂ। ਲੋ ਜੀ ਆਸਨ ਹਮੀਦ ਸਾਹਿਬ, ਜਿਹੜਾ ਤੁਸਾਂ ਅਖਾਣ ਵੀ ਭਿਜਵਾਇਆ ਉਹਦੀ ਵੀ ਬਾਜਵਾ ਸਾਹਿਬ ਬੜੀ ਪਿਆਰੀ ਵੰਡ ਕਰਕੇ ਦੱਸੀ ਏ। ਵੇਖੋ ਨਾ, ਊਠ ਦੇ ਉੱਤੇ ਬੈਠੇ ਨੂੰ ਦੋ ਦੋ ਹੀ ਨਜ਼ਰ ਆਉਂਦੇ ਨੇ, ਇਹ ਹੀ ਤੁਹਾਡਾ ਅਖਾਣ ਸੀ। ਊਠ ਦੇ ਉੱਤੇ ਬਹਿਣਾ ਜਿਹੜਾ ਨਾ ਜੀ, ਇਹ ਸਿੰਬਲ ਹੈ ਬਾਜਵਾ ਸਾਹਿਬ ਦੱਸਿਆ ਵੀ ਜਿਹੜਾ ਮੁਮਤਾਜ਼ ਹੋ ਜਾਂਦਾ ਆਪਣੇ ਸਾਰੇ ਨਾਲਦਿਆਂ ਨਾਲੋਂ, ਜਿਹੜਾ ਥੋੜਾ ਬਹੁਤਾ ਮੁਕਤਦਰ ਹੋ ਜਾਂਦਾ, ਮੁਮਤਾਜ਼ ਹੋ ਜਾਂਦਾ, ਉਹਦੀ ਹਸੀਅਤ ਵੱਧ ਜਾਂਦੀ ਹੈ। ਊਠ ਤੇ ਬਹਿਣ ਦਾ ਮਤਲਬ ਇਹ ਕਿ ਉਹਦੇ ਕੋਲ ਧਨ ਬਹੁਤਾ ਆ ਗਿਆ ਜਾਂ ਉਹਦਾ ਇਖਤਿਆਰ ਬਹੁਤਾ ਆ ਗਿਆ। ਵੇਖੋ ਨਾ, ਇੱਕ ਬੰਦਾ ਆਵਾਮ ਦੇ ਵਿੱਚ ਹੀ ਰਹਿੰਦਾ ਤੇ ਉਹਨਾਂ ਦਾ ਹੀ ਵੋਟ ਲੈ ਕੇ ਉਹਨਾਂ ਦਾ ਹੀ ਤਰਜਮਾਨ ਬਣ ਕੇ ਪਾਰਲੀਮੈਂਟ 'ਚ ਟੁਰ ਜਾਂਦਾ। ਹੁਣ ਉਹ ਜਿਨ੍ਹਾਂ ਸਾਰਿਆਂ ਦੇ ਵੋਟਾਂ ਦੀ ਖੈਰਾਤ ਲੈ ਕੇ ਉਹ ਅਸੈਂਬਲੀ 'ਚ ਜਾਂ ਪਾਰਲੀਮੈਂਟ 'ਚ ਪੁੱਜਾ, ਉਹਨਾਂ ਦੇ ਵਿੱਚੋਂ ਹੀ ਗਿਆ ਨਾ, ਲੇਕਿਨ ਉਹਨਾਂ ਤੋਂ ਮੁਮਤਾਜ਼ ਹੋ ਜਾਂਦਾ। ਹੁਣ ਚਾਹੀਦਾ ਤੇ ਇਹ ਵੇ ਨਾ ਕਿ ਉੱਚਾ ਜਾ ਕੇ ਜਿੱਥੇ ਉਹ ਬਹਿ ਗਿਆ, ਉਸ ਪਲੇਟਫਾਰਮ ਤੇ ਬਹਿ ਕੇ ਵੀ ਉਹਨੂੰ ਸਾਰੇ ਆਪਣੇ ਲੋਕ ਵੋਟਰਸ, ਆਪਣੇ ਜਿਨ੍ਹਾਂ ਦੇ ਵਿੱਚੋਂ ਉਹ ਚੁਣਿਆ ਗਿਆ ਸੀ ਤੇ ਉੱਤੇ ਆਇਆ ਸੀ, ਉਹਨਾਂ ਸਾਰਿਆਂ ਦੇ ਦੁੱਖ ਦਰਦਾਂ ਮਸਾਇਲ ਤਕਲੀਫਾਂ ਉਹਨੂੰ ਯਾਦ ਹੋਣ। ਲੇਕਿਨ ਉੱਥੇ ਪੁੱਜ ਕੇ ਊਠ ਤੇ ਬਹਿ ਕੇ, ਵੱਡੀ ਕੁਰਸੀ ਤੇ ਬਹਿ ਕੇ, ਉਹਦੀਆਂ ਅੱਖਾਂ ਅੱਗੇ, ਜਿਵੇਂ ਪੰਜਾਬੀ 'ਚ ਆਖਦੇ ਆ ਸੀ, ਉਹਦੀਆਂ ਅੱਖਾਂ ਅੱਗੇ ਜੀ ਚਰਬੀ ਆ ਗਈ ਹੈ। ਉਹਨੂੰ ਫਿਰ ਆਪਣੇ ਨਾਲ ਦੇ ਉੱਚੇ ਤੇ ਵੱਡੇ ਜਿਹੜੇ ਅਹੁਦੇਦਾਰ ਬਾਕੀ ਹੁੰਦੇ ਨੇ, ਉਹ ਉਸ ਬਰਾਦਰੀ 'ਚ ਜਾ ਰਲਦਾ ਤੇ ਜਿਸ ਬਰਾਦਰੀ ਉਹਨੂੰ ਮੁੰਤਖਬ ਕਰਕੇ ਉੱਤੇ ਘੱਲਿਆ ਹੁੰਦਾ, ਉਹਨਾਂ ਨੂੰ ਵਿਸਰ ਜਾਂਦਾ। ਇਹੋ ਹੀ ਗੱਲ ਬਾਜਵਾ ਸਾਹਿਬ ਨੇ ਸਾਨੂੰ ਸਮਝਾਈ ਹੈ ਕਿ ਇੱਕ ਬਿਮਾਰੀ ਵੀ ਹੁੰਦੀ ਹੈ ਨਾ ਅੱਖੀਆਂ ਦੀ, ਕਿ ਜਦੋਂ ਨਜ਼ਰ ਪਾਟ ਜਾਂਦੀ ਹੈ ਤੇ ਬੰਦੇ ਨੂੰ ਇੱਕ ਇੱਕ ਦੇ ਦੋ ਦੋ ਨਜ਼ਰ ਆਉਣ ਲੱਗ ਪੈਂਦੇ ਨੇ। ਅਜਿਹੇ ਬੰਦੇ ਜਿਹੜੇ ਮੁਮਤਾਜ਼ ਹੋ ਜਾਂਦੇ ਨੇ ਤੇ ਆਪਣੇ ਹੀ ਨਾਲਦਿਆਂ ਨੂੰ ਵਿਸਰ ਜਾਂਦੇ ਨੇ, ਉਹਨਾਂ ਦੇ ਦੁੱਖ ਦਰਦ ਤਕਲੀਫ ਜਿਹੜੀਆਂ ਨੇ ਉਹਨਾਂ ਨੂੰ ਭੁੱਲ ਜਾਂਦੀਆਂ ਨੇ, ਉਹਨਾਂ ਬਾਰੇ ਇਸ ਅਖਾਣ ਦੇ ਵਿੱਚ ਟਿਚਕਰ ਕੀਤੀ ਗਈ ਹੋਈ ਹੈ। ਲੋ ਜੀ ਬਾਜਵਾ ਸਾਹਿਬ, USA ਤੋਂ ਹੀ ਸਾਡੇ ਇੱਕ ਹੋਰ ਬੜੇ ਪਿਆਰੇ ਵੇਖਣ ਵਾਲੇ ਨੇ, ਨਾਸਰ ਗੋਂਦਲ ਸਾਹਿਬ ਜੀ। ਉਹਨਾਂ ਜਨਾਬ ਅਖਾਣ ਭਿਜਵਾਇਆ ਭਈ ਅਵਲ ਮਰਨਾ ਆਖਰ ਮਰਨਾ ਤੇ ਫਿਰ ਮਰਨੇ ਤੋਂ ਕੀ ਡਰਨਾ।
ਹਾਂਜੀ, ਇਸ ਅਖਾਣ 'ਚ ਦੱਸਿਆ ਗਿਆ ਕਿ ਜਿਹੜਾ ਮੌਤ ਹੈ ਨਾ ਜੀ, ਜੀ। ਇਹ ਜ਼ਿੰਦਗੀ ਦੀ ਖੂਬਸੂਰਤੀ ਹੈ। ਅੱਛਾ, ਵਾਹ ਵਾਹ। ਯਾਨੀ ਇਹ ਇੱਕ ਖਾਸ ਵੇਲੇ ਤੱਕ ਜ਼ਿੰਦਗੀ ਦੀ ਹਿਫਾਜ਼ਤ ਕਰਦੀ ਹੈ, ਆਹ, ਤੇ ਜਦੋਂ ਇਹਨੇ ਆਉਣਾ ਹੈ, ਫਿਰ ਇਹਨੇ ਆਉਣਾ ਹੀ ਆਉਣਾ ਹੈ, ਫਿਰ ਇਹ ਟਲ ਨਹੀਂ ਸਕਦੀ। ਹਾਂ ਤੇ ਇਸ ਵਾਸਤੇ ਵੀ ਜਦੋਂ ਮਰਨਾ ਹੀ ਮਰਨਾ ਹੈ, ਯਾਨੀ ਅਵਲ ਮਰਨਾ ਆਖਰ ਮਰਨਾ, ਵੀ ਕੋ ਪਹਿਲੀ ਉਮਰੇ ਮਰ ਜਾ, ਕੋ ਆਖਰੀ ਉਮਰੇ ਮਰ ਜਾਏ। ਵਾਹ ਵਾਹ ਵਾਹ। ਹਾਂਜੀ, ਮਰਨਾ ਤੇ ਉਹਨੇ ਹੈ ਹੀ ਹੈ ਜੀ। ਹਾਂਜੀ। ਤੇ ਫਿਰ ਜੇ ਉਹ ਮੰਨ ਲਏ ਕੁਰਾਨ ਦੀ ਗੱਲ ਨੂੰ, ਵੀ ਮੌਤੋ ਅੰਤੋ ਕਬਲੋ ਮੌਤੋ, ਮਰਨ ਤੋਂ ਪਹਿਲਾਂ ਹੀ ਮਰ ਜਾਓ, ਜਿਹੜਾ ਹੁਕਮ ਰੱਬ ਨੇ ਦਿੱਤਾ ਹੈ ਜੀ ਜੀ। ਕਿ ਮਰਨ ਤੋਂ ਪਹਿਲਾਂ ਮਰ ਜਾਓ ਦਾ ਹੁਕਮ ਕਿਉਂ ਦਿੱਤਾ ਗਿਆ? ਕਿ ਜਿਵੇਂ ਮੋਇਆ ਬੰਦਾ ਕਿਸੇ ਨੂੰ ਨੁਕਸਾਨ ਨਹੀਂ ਨਾ ਦੇ ਸਕਦਾ, ਇੰਜ ਦੇ ਹੋ ਕੇ ਦੁਨੀਆ ਗੁਜ਼ਾਰੋ। ਵਾਹ ਵਾਹ। ਤੇ ਕਿਸੇ ਨੂੰ ਤੁਹਾਡੇ ਕੋਲ ਨੁਕਸਾਨ ਨਾ ਪੜੇ। ਵਾਹ। ਹਾਂਜੀ, ਕਿਸੇ ਨਾਲ ਤੁਸੀਂ ਮਤਲਬ ਇਹ ਕਿ ਮਿੱਠ ਬੋਲੜੇ ਹੋ ਕੇ ਗੱਲ ਕਰੋ, ਕਿਸੇ ਨਾਲ ਕੁੜਿੱਤਨ ਨਾ ਵਿਖਾਓ ਜੀ। ਹਾਂਜੀ। ਤੇ ਉਹਨਾਂ ਲੋਕਾਂ ਨੂੰ ਰੱਬ ਬੜਾ ਪਸੰਦ ਕਰਦਾ ਹੈ। ਤੇ ਇਹਦੇ 'ਚ ਮੌਤ ਦੀ ਜਿਹੜੀ ਹਕੀਕਤ ਹੈ ਉਹਨੂੰ ਬਿਆਨ ਕੀਤਾ ਗਿਆ ਕਿ ਮਰਨਾ ਤੇ ਹੈ ਹੀ, ਉਹ ਮਤਲਬ ਨਬੀਆਂ ਪੈਗੰਬਰਾਂ ਤੋਂ ਮੌਤ ਨਹੀਂ ਟਲੀ। ਹਾਂਜੀ, ਇਹ ਮੌਤ ਮਾਰਿਆ ਰਾਜਿਆਂ ਰਾਣਿਆਂ ਨੂੰ, ਤੇ ਇਸ ਮੌਤ ਨੇ ਸ਼ਾਹ ਫਕੀਰ ਕੀਤੇ, ਤੇ ਉਹ ਬੜਾ ਲੰਮਾ ਵਾਰਿਸ ਸ਼ਾਹ ਵੀ ਲਿਖਿਆ। ਵਾਹ। ਤੋ ਇਹ ਜਦੋਂ ਮਰਨਾ ਹੀ ਮਰਨਾ, ਤੇ ਸਾਨੂੰ ਹਰ ਵੇਲੇ ਇਹਦੇ ਲਈ ਤਿਆਰ ਰਹਿਣਾ ਚਾਹੀਦਾ। ਵਾਹ। ਔਰ ਤਿਆਰੀ ਕਰਕੇ ਰੱਖਣੀ, ਤੇ ਤਿਆਰੀ ਸਾਡੀ ਮੌਤ ਦੀ ਜਿਹੜੀ ਮੌਤ ਲਈ ਤਿਆਰੀ, ਉਹ ਸਾਨੂੰ ਚੰਗੇ ਅਮਲ ਕਮਾਣੇ ਚਾਹੀਦੇ ਨੇ। ਕੋਈ ਐਸਾ ਕੰਮ ਨਾ ਕਰੀਏ ਜਿਹਦੇ ਨਾਲ ਰੱਬ ਨਾਰਾਜ਼ ਹੋਵੇ। ਹਾਂਜੀ, ਤੇ ਬੰਦਿਆਂ ਦੇ, ਰੱਬ ਦੇ ਬੰਦਿਆਂ ਨੂੰ ਦੁੱਖ ਦੇਣ ਵਾਲਾ ਵੀ ਕੋਈ ਕੰਮ ਨਾ ਕਰੀਏ, ਕਿਉਂਕਿ ਉਹਨੇ ਸਾਫ਼ ਕਿਹਾ ਕਿ ਮੈਂ ਆਪਣੇ ਹਕੂਕ ਤੇ ਮਾਫ ਕਰ ਦਿਆਂਗਾ, ਲੇਕਿਨ ਬੰਦਿਆਂ ਦੇ ਹਕੂਕੁਲ ਇਬਾਦ, ਇਬਾਦ ਜਮਾ ਅਬਦ ਦੀ, ਤੇ ਅਬਦ ਮੈਨਾ ਬੰਦਾ, ਤੇ ਬੰਦਿਆਂ ਦੇ ਮੈਂ ਹੱਕ ਨਹੀਂ ਮਾਫ ਕਰਨੇ। ਅੱਲਾਹੁ ਅਕਬਰ। ਤੋ ਇਸ ਵਾਸਤੇ ਸਾਨੂੰ ਮਤਲਬ ਇਹ ਹੈ ਕਿ ਜਿਉਂਦਿਆਂ ਇਹਦੀ ਤਿਆਰੀ ਕਰਨੀ ਚਾਹੀਦੀ ਹੈ। ਵਾਹ। ਹਾਂਜੀ, ਮੌਤ ਦੀ, ਕਿ ਮੌਤ ਸਾਡੇ ਤੇ ਆਉਣੀ ਹੈ, ਉਹ ਬਾਰ ਹੱਕ ਹੈ, ਉਹਨੇ ਟਲਣਾ ਹੀ ਨਹੀਂ। ਤੇ ਫਿਰ ਜਿਹੜੀ ਮੌਤੋਂ ਬਾਅਦ ਦੀ ਜੀਵਨੀ ਹੈ, ਹਾਂਜੀ, ਉਹਦੇ ਵਿੱਚ ਸਾਡਾ ਕੀ ਹਾਲ ਹੋਣਾ ਹੈ, ਉਹਦੀ ਤਿਆਰੀ ਕਰਨ ਲਈ ਅਸੀਂ ਇਸ ਜ਼ਿੰਦਗੀ 'ਚ ਆਪਣਾ ਪੂਰਾ ਯਤਨ ਕਰੀਏ, ਔਰ ਇਹਨੂੰ ਸਮਝੀਏ ਵੀ ਅਸੀਂ ਮੁਸਾਫਰਖਾਨੇ ਦੀ ਰਾਤ ਵਿੱਚ, ਜਿਵੇਂ ਸਰਾਂ ਵਿੱਚ ਰਾਤ ਰਹੀਦਾ, ਇਹ ਮੁਸਾਫਰਖਾਨੇ ਵਾਲੀ ਰਾਤ ਦੇ ਵਿੱਚ, ਮੁਸਾਫਰਖਾਨੇ 'ਚ ਅਸੀਂ ਰਾਤ ਪੇ ਲੰਘਾਉਂਦੇ ਹਾਂ। ਲਓ ਜੀ ਪਿਆਰਿਓ, ਸਾਡੇ ਵੀਰ ਨਾਸਰ ਗੋਂਦਲ ਸਾਹਿਬ ਨੇ ਅਮਰੀਕਾ ਤੋਂ ਵੇਖੋ ਕਿੱਡਾ ਮੱਤ ਭਰਿਆ, ਕਿੱਡਾ ਸਬਕ ਆਮੋਜ਼ ਇਹ ਅਖਾਣ ਭਿਜਵਾਇਆ ਹੈ। ਸਾਡੇ ਵਿਦਵਾਨ ਇਹ ਅਖਾਣ ਜਿਸ ਘੜਿਆ, ਉਹਨੇ ਫਰਮਾਇਆ ਭਈ ਅਵਲ ਮਰਨਾ ਆਖਰ ਮਰਨਾ, ਫਿਰ ਮਰਨੇ ਤੋਂ ਕੀ ਡਰਨਾ। ਪਿਆਰਿਓ ਤੁਸੀਂ ਦੇਖੋ, ਬਾਜਵਾ ਸਾਹਿਬ ਨੇ ਐਡਾ ਪਿਆਰਾ ਨਖੇੜਾ ਕੀਤਾ ਹੈ। ਕੋਈ ਅਵਲ ਮਰਨਾ ਮੈਨੇ ਕਿ ਬਚਪਨ 'ਚ ਹੀ ਮਰ ਜਾਂਦਾ ਹੈ, ਛੋਟੇ ਛੋਟੇ ਬਾਲ ਮਰ ਜਾਂਦੇ ਨੇ, ਕੋਈ 10-12 ਸਾਲਾਂ ਦਾ ਬੱਚਾ ਫੌਤ ਹੋ ਜਾਂਦਾ ਹੈ। ਫਿਰ ਕੋਈ ਅਖੀਰ ਆਪਣੀ ਹਯਾਤੀ ਦਾ ਵੇਖ ਕੇ ਬੁੱਢਾ ਹੋ ਕੇ 100 ਸਾਲ ਦਾ ਹੋ ਜਾਵੇ, ਭਾਵੇਂ 200 ਸਾਲ ਦਾ ਵੀ ਹੋ ਜਾਏ, ਅਖੀਰ ਮਰਨਾ ਹੈ। ਇੱਕ ਅਮਲ ਹੋ ਕੇ ਹੀ ਰਹਿਣਾ ਹੈ। ਦੁਨੀਆ ਦੇ ਤਮਾਮ ਤਰ ਅੰਦਾਜ਼ੇ ਗਲਤ ਹੋ ਸਕਦੇ ਨੇ। ਅਸੀਂ ਕੋਈ ਸੋਚਦੇ ਹਾਂ ਵੀ ਇਸ ਤਰ੍ਹਾਂ ਹੋ ਜਾਏਗਾ, ਤੇ ਕਿਸੇ ਵੇਲੇ ਪਿਆਰਿਓ ਉਸ ਤਰ੍ਹਾਂ ਨਹੀਂ ਵੀ ਹੁੰਦਾ ਜਿਵੇਂ ਅਸੀਂ ਸੋਚਦੇ ਹਾਂ। ਲੇਕਿਨ ਮੌਤ ਇੱਕ ਐਸਾ ਅਮਲ ਹੈ ਜਿਹੜਾ ਜੰਮਿਆ ਹੈ, ਜੋ ਯਹਾਂ ਆਇਆ ਹੈ, ਜਾना उसको होगा एक दिन, जब कज़ा ठहरी तो फिर क्या 100 बरस क्या एक दिन। ਇਹ ਬਿਲ ਆਖਰ ਅਮਲ ਹੋ ਕੇ ਹੀ ਰਹਿਣਾ ਹੈ, ਮੌਤ ਵਾਰਦ ਹੋ ਕੇ ਹੀ ਰਹਿਣੀ ਹੈ। ਤੇ ਜਦੋਂ ਇਸ ਗੱਲ ਦਾ ਸਾਨੂੰ ਪਤਾ ਲੱਗ ਚੁੱਕਿਆ, ਸਾਨੂੰ ਯਕੀਨ ਹੈ ਕਾਮਿਲ ਹੈ, ਤੇ ਫਿਰ ਅਸੀਂ ਕਿਉਂ ਮੌਤ ਨੂੰ ਭੁੱਲੀ ਫਿਰਨੇ ਆ। ਇਹ ਸਾਨੂੰ ਸਬਕ ਇਸ ਅਖਾਣ 'ਚ ਦਿੱਤਾ ਗਿਆ ਹੈ ਭਈ ਭਲਿਓ ਅਵਲ ਮਰਨਾ ਆਖਰ ਮਰਨਾ, ਫਿਰ ਮਰਨੇ ਤੋਂ ਕੀ ਡਰਨਾ। ਜਦੋਂ ਤੁਹਾਨੂੰ ਪਤਾ ਹੀ ਹੈ ਕਿ ਇੱਕ ਦਿਨ ਇਹ ਕੰਮ ਹੋ ਕੇ ਹੀ ਰਹਿਣਾ, ਤੇ ਫਿਰ ਇਸ ਕਜ਼ੀਏ ਦਾ ਸਾਹਮਣਾ ਕਰਨ ਦੀ ਤਿਆਰੀ ਕਰੋ। ਜਿਵੇਂ ਬਾਜਵਾ ਸਾਹਿਬ ਦੱਸਿਆ ਕਿ ਇਹ ਦੁਨੀਆ ਆਖਰਤ ਦੀ ਖੇਤੀ ਹੈ, ਤੇ ਬੰਦੇ ਨੂੰ ਮੌਤ ਤੋਂ ਡਰਨ ਦੀ ਬਜਾਏ ਮੌਤ ਦੀ ਤਿਆਰੀ ਕਰਨੀ ਚਾਹੀਦੀ ਹੈ। ਸਾਹਿਬੋ ਕਤ ਚਰਖਾ ਸ਼ਾਮ ਮਨਾਵੇਂਗੀ, ਨਿਤ ਖੇਡਣ ਨੂੰ ਪਛਤਾਵੇਂਗੀ। ਜਿਹਨੇ ਨੇਕ ਅਮਲਾਂ ਦੇ ਚਰਖੇ ਕੱਤੇ ਹੋਣਗੇ, ਆਪਣੀ ਪੂਰੀ ਹਯਾਤੀ ਦੇ ਵਿੱਚ ਚੰਗਾ ਦਾਜ ਨੇਕੀਆਂ ਦਾ ਬਣਾ ਲਿਆ ਹੋਵੇਗਾ, ਜਦੋਂ ਉਹੋ ਹੀ ਕੁੜੀ, ਉਸ ਧੀ ਭੈਣ, ਉਹਦਾ ਵਿਆਹ ਅਸੀਂ ਕਰਨੇ ਆ, ਤੇ ਉਹ ਸਹੁਰੇ ਘਰ ਬੜੇ ਮਾਨ ਤਰਾਨ ਨਾਲ ਜਾਂਦੀ ਹੈ।
ਤੇ ਸਹੁਰੇ ਘਰ ਵੀ ਉਹਦੀ ਬੜੀ ਆਦਰ ਭਾ ਹੁੰਦੀ ਏ, ਉਹਦਾ ਮਾਲ ਜਹੇਜ਼ ਦਾਜ ਵੇਖ ਕੇ, ਕਿਉਂਕਿ ਉਦੋਂ ਕੁੜੀਆਂ ਆਪਣੇ ਹੱਥੀਂ ਮਿਹਨਤ ਕਰਕੇ ਤਰੰਜਣਾ 'ਚ ਬਹਿ ਕੇ ਚਰਖੇ ਕੱਤ ਕੇ ਆਪੋ ਆਪਣਾ ਦਾਜ ਬਣਾਉਂਦੀਆਂ ਸਨ। ਤੇ ਇਹੋ ਹੀ ਹਿਸਾਬ ਬੰਦੇ ਦਾ ਹੈ। ਬੰਦੇ ਨੂੰ ਇਸ ਦੁਨੀਆ ਤੋਂ ਜਾਣ ਲੱਗਿਆ ਪਿਆਰਿਓ ਆਪਣੀ ਤਿਆਰੀ ਕਰਕੇ, ਇਹ ਸਾਡੇ ਫੁਕਾਰਾ ਸੂਫੀਆ ਨੇ ਇਸ ਦੁਨੀਆ ਨੂੰ ਪੇਕਾ ਘਰ ਤੇ ਆਖਰਤ ਨੂੰ ਬਾਦਸ ਮਰਗ ਜਿਹੜਾ ਸ਼ੁਰੂ ਹੋਣਾ ਜ਼ਮਾਨਾ, ਉਹਨੂੰ ਸਹੁਰਾ ਘਰ ਆਖਿਆ। ਸੂਫੀਆ ਨੇ ਸਿੰਬਲਿਜ਼ਮ ਦੀ ਸ਼ਾਇਰੀ ਹੈ ਨਾ, ਤੇ ਉਹਦੇ ਵਿੱਚ ਸਾਨੂੰ ਮੱਤ ਇਹ ਹੀ ਦਿੱਤੀ ਹੈ ਸਾਡੇ ਸੂਫੀਆ ਨੇ, ਸੂਫੀਆਨਾ ਸ਼ਾਇਰੀ ਦੇ ਜ਼ਰੀਏ ਵੀ, ਤੇ ਸਾਡੇ ਅਖਾਣਾਂ ਦੇ ਵਿੱਚ ਸਾਡੇ ਸੂਝਵਾਨਾਂ ਨੇ ਵੀ, ਭਈ ਇੱਕ ਦਿਨ ਇਹ ਕੰਮ ਹੋ ਕੇ ਹੀ ਰਹਿਣਾ ਔਰ ਇਹਦੀ ਤਿਆਰੀ ਕਰੋ। ਦੂਸਰਾ, ਇਸ ਅਖਾਣ ਦੇ ਵਿੱਚ ਮਰਨਾ ਤੇ ਆਖਿਆ ਗਿਆ ਹੈ, ਲੇਕਿਨ ਇਹਦਾ ਇੱਕ ਮਤਲਬ ਹੋਰ ਵੀ ਨਿਕਲਦਾ ਪਿਆਰਿਓ, ਭਈ ਹੋਣੀ ਵਰਤ ਕੇ ਰਹਿੰਦੀ ਹੈ। ਜੋ ਮੁਕੱਦਰ ਵਿੱਚ ਮੇਰੇ ਸਾਹਿਬ ਨੇ ਲਿਖ ਦਿੱਤਾ ਹੈ ਉਹ ਤੁਹਾਡੇ ਨਾਲ ਪੇਸ਼ ਆਉਣਾ ਹੀ ਆਉਣਾ ਹੈ, ਤੇ ਉਸ ਵੇਲੇ ਘਬਰਾਈ ਦਾ ਨਹੀਂ। ਜਦੋਂ ਕੋਈ ਮੁਸ਼ਕਿਲ ਦਰਪੇਸ਼ ਹੋ ਜਾਵੇ ਤੇ ਫਿਰ ਉਹਦਾ ਸਾਹਮਣਾ ਕਰਨ ਦੀ ਤਿਆਰੀ ਕਰੀਦੀ ਹੈ, ਉਹਦਾ ਕੋਈ ਉਪਾਅ ਕਰੀਦਾ, ਉਹਦੇ ਤੋਂ ਘਬਰਾਈ ਦਾ ਨਹੀਂ। ਮੌਤ ਦਾ ਵੀ ਇਹੋ ਹੀ ਕੰਮ ਹੈ ਕਿ ਜਿਸ ਵੇਲੇ ਆ ਕੇ ਹੀ ਰਹਿਣੀ ਹੈ ਤੇ ਸਾਨੂੰ ਉਹਦੇ ਵਾਸਤੇ ਤਿਆਰੀ ਕਰਨੀ ਚਾਹੀਦੀ ਹੈ। ਬਾਈਵਾ ਸਾਹਿਬ ਨਨਕਾਣਾ ਸਾਹਿਬ ਤੋਂ ਜੀ ਜੀ ਯਾਸਿਨ ਖਿੱਚੀ, ਵਾਹ, ਸਾਡੇ ਬੜੇ ਪਿਆਰੇ ਮਿੱਤਰ ਨੇ, ਸਾਡੇ ਦਰਸ਼ਕ ਨੇ, ਜੀ ਜੀ, ਉਹਨਾਂ ਜਨਾਬ ਅਖਾਣ ਭਿਜਵਾਇਆ ਵੀ ਸਵੇਰ ਦਾ ਭੁੱਲਾ ਹਾਂਜੀ ਸ਼ਾਮੀ ਘਰ ਆ ਜਾਵੇ ਹਾਂਜੀ ਤੇ ਉਹਨੂੰ ਭੁੱਲਿਆ ਨਹੀਂ ਆਖੀਦਾ। ਹਾਂਜੀ, ਇਸ ਅਖਾਣ ਵਿੱਚ ਦੱਸਿਆ ਗਿਆ ਕਿ ਵੇਖੋ ਨਾ, ਉਮਰ ਹੈ, ਉਮਰ ਦੇ ਵਿੱਚ 100 ਬੰਦੇ ਕੋ ਭੁੱਲਾਂ ਵੀ ਹੋ ਜਾਂਦੀਆਂ ਜੀ ਜੀ, ਹਾਂਜੀ, ਤੇ ਭੁੱਲ ਭੁਲੇਖੇ ਅੱਲਾ ਲੇਖੇ ਵੀ, ਇਹ ਵੀ ਇੱਕ ਅਖਾਣ ਹੈ। ਹਾਂਜੀ ਹਾਂਜੀ ਹਾਂਜੀ, ਤੇ ਫਿਰ ਉਮਰ ਦੇ ਹਿਸਾਬ ਨਾਲ ਵੀ ਜਦੋਂ ਬੰਦਾ ਛੋਟੀ ਉਮਰ 'ਚ ਹੁੰਦਾ, ਇੰਨਾ ਸਿਆਣਾ ਨਹੀਂ ਹੁੰਦਾ, ਉਹਦੇ ਕੋਲ ਭੁੱਲਣਾ ਹੋਣ ਦਾ ਜ਼ਿਆਦਾ ਮਤਲਬ ਇਹ ਚਾਂਸ ਹੁੰਦਾ ਹੈ ਜੀ। ਤੇ ਇੱਕ ਬੰਦਾ ਕੋਈ ਕਸੂਤੀ ਛਾਲ ਮਾਰ ਹੀ ਬੈਠਾ ਹੈ ਹਾਂ ਤੇ ਫੇਰ ਵੀ ਅਗਰ ਉਹਦਾ ਤੋਬਾ ਕਰ ਲੈਂਦਾ ਉਹਦੇ ਤੋਂ, ਹਾਂਜੀ, ਜਾਂ ਕੋਈ ਜਿਹੜੀ ਉਹਨੇ ਬਹੁਤ ਵੱਡੀ ਗਲਤੀ ਕਰ ਲਈ ਹੈ ਤੇ ਉਹਦੇ ਤੋਂ ਤੋਬਾ ਕਰ ਲੈਂਦਾ ਤੇ ਫਿਰ ਉਹਨੂੰ ਸੀਨੇ ਲਾ ਲੈਣਾ ਚਾਹੀਦਾ, ਉਹਦੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਅੱਲਾਹੁ ਅਕਬਰ, ਬਹੁਤ ਅੱਛੀ। ਅੱਗੇ ਮਤਲਬ ਇਹ ਵੇ ਕਿ ਵੇਖੋ ਨਾ, ਬੰਦਾ ਤੇ ਭੁੱਲਣਹਾਰਾ ਹੈ। ਵਾਰਿਸ ਸ਼ਾਹ ਨੇ ਲਿਖਿਆ ਹੈ ਕਿ ਕੱਚਾ ਸ਼ੀਰ ਪੀਤਾ ਬੰਦਾ ਸਦਾ ਭੁੱਲਾ, ਮੁੱਢੋਂ ਆਦਮੋਂ ਭੁੱਲਣਾ ਰਾਹ ਹੋਇਆ। ਹਾਂ, ਤੋ ਬੰਦੇ ਕੋ ਭੁੱਲਣਾ ਤੇ ਹੋ ਹੀ ਜਾਂਦੀ ਹੈ, ਤੇ ਜੇ ਭੁੱਲਿਆ ਹੋਇਆ ਬੰਦਾ ਮਤਲਬ ਇਹ ਤੋਬਾ ਕਰ ਲੇ, ਵਾਪਸ ਆ ਜਾਏ ਤੇ ਅੱਗੋਂ ਨਾ ਭੁੱਲਣ ਦੀ ਸਹੁੰ ਪਾ ਲਵੇ ਤੇ ਉਹਨੂੰ ਉਹ ਜ਼ਿਆਦਾ ਚੰਗਾ ਹੈ, ਬਜਾਏ ਇਸ ਦੇ ਕਿ ਉਹਦੀ ਇੱਕੋ ਭੁੱਲ ਨੂੰ ਬੰਦਾ ਆਖੇ ਕਿ ਤੈਨੂੰ ਮਾਫ ਹੀ ਨਹੀਂ ਕਰਨਾ, ਹਾਂਜੀ, ਤੂੰ ਹੁਣ ਬਸ ਸਾਡੇ ਕਾਗਜ਼ਾਂ 'ਚ ਬਾਹਰ ਨਿਕਲ ਗਿਆ। ਤੋ ਇਸ ਵਾਸਤੇ ਕਿ ਉਹ ਹੱਲ ਤੇ ਕੋਈ ਵੀ ਨਹੀਂ ਨਾਤਾ ਹੁੰਦਾ। ਪੰਜਾਬੀ ਚਾਹੁੰਦੇ ਨੇ ਹੱਲ ਤੇ ਕੋਈ ਵੀ ਨਹੀਂ ਨਾਤਾ ਹੁੰਦਾ। ਹਰ ਬੰਦੇ ਨੂੰ ਆਪਣੀਆਂ ਕਮੀਆਂ ਕੁਤਾਹੀਆਂ ਤੇ ਕੋਝਾਂ ਦਾ ਪਤਾ ਹੁੰਦਾ ਹੈ। ਕੋਈ ਲੋਕਾਂ ਨੇ ਲੁਕਾਏ ਹੁੰਦੇ ਨੇ, ਕੁਝ ਨਾ ਦੇ ਜ਼ਾਹਰ ਹੋ ਜਾਂਦੇ ਨੇ। ਉਹ ਜਦੋਂ ਜ਼ਾਹਰ ਹੋ ਜਾਂਦਾ ਨਾ ਲੋਕਾਂ ਤੇ ਫੇਰ ਵੀ ਉਹਨੂੰ ਚਾਹੀਦਾ ਵੀ ਉਹਦੇ ਤੋਂ ਤੋਬਾ ਕਰਕੇ ਮੁੜ ਕੇ ਪਿਛਾਂ ਮੁੜ ਜਾਏ, ਹਾਂਜੀ, ਤਾਂ ਕਿ ਲੋਕਾਂ ਦੀ ਨਜ਼ਰ ਦੇ ਵਿੱਚ ਜਿਹੜੀ ਉਹਦੀ ਇੱਜ਼ਤ ਘਟੀ ਉਹ ਵੇਲੇ ਦੇ ਨਾਲ ਨਾਲ ਹੌਲੀ ਹੌਲੀ ਦੁਬਾਰਾ ਬਹਾਲ ਹੋ ਜਾਏ। ਵਾਹ, ਇਸ ਵਾਸਤੇ ਜੇ ਬੰਦਾ ਮਤਲਬ ਇਹ ਕਿ ਕੋਈ ਭੁੱਲਣਾ ਕਰ ਬੈਂਦਾ ਤੇ ਉਹ ਵਾਪਸ ਆ ਜਾਂਦਾ, ਉਹ ਤੋਬਾ ਕਰ ਲੈਂਦਾ ਤੇ ਉਹਨੂੰ ਫਿਰ ਭੁੱਲਿਆ ਆ ਕੇ ਤੇ ਉਹਨੂੰ ਛੇੜਖਾਨੀ ਜਾਂ ਉਹਦੀ ਤੋਹੀਨ ਜਾਂ ਉਹਦੀ ਹਾਨਤ ਨਹੀਂ ਕਰਨੀ ਚਾਹੀਦੀ ਜੀ, ਤਾਂ ਕਿ ਉਹ ਜਿਹਦੇ ਜਿੱਦ ਖਾ ਕੇ ਕੌੜ ਖਾ ਕੇ ਕਿਤੇ ਫੇਰ ਨਾ ਭੁੱਲਾ ਕਰਨ ਲੱਗ। ਲਓ ਜੀ ਪਿਆਰਿਓ, ਯਾਸਿਨ ਖਿੱਚੀ ਸਾਹਿਬ ਸਾਡੇ ਵੀਰ ਨੇ, ਨਨਕਾਣਾ ਸਾਹਿਬ ਵਸਦੇ ਨੇ, ਬੜੇ ਪੰਜਾਬੀ ਜ਼ੁਬਾਨ ਨੂੰ ਅਦਬ ਦੇ ਲਵਰ ਨੇ। ਉਹਨਾਂ ਸਾਨੂੰ ਇਹ ਖਾਨ ਭੇਜਿਆ ਵੀ ਸਵੇਰ ਦਾ ਭੁੱਲਿਆ ਜੇ ਸ਼ਾਮੀ ਘਰ ਵਾਪਸ ਪਰਤ ਆਵੇ ਤੇ ਉਹਨੂੰ ਭੁੱਲਿਆ ਨਹੀਂ ਆਖੀਦਾ। ਬਾਜਵਾ ਸਾਹਿਬ ਬੜੀ ਪਿਆਰੀ ਇਹਦੀ ਵੰਡ ਕਰਕੇ ਸਾਨੂੰ ਦੱਸੀ। ਵੇਖੋ ਨਾ, ਜ਼ਿੰਦਗੀ ਜਿਹੜੀ ਏ ਇਹਦੇ ਵਿੱਚ ਬੰਦੇ ਕੋਲੋਂ ਖਤਾਵਾਂ ਵੀ ਹੁੰਦੀਆਂ ਨੇ, ਭੁੱਲ ਚੁੱਕ ਵੀ ਹੁੰਦੀ ਏ। 2-4 ਦਿਨ ਪਹਿਲੇ ਵੀ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕੀਤਾ ਕਿ ਅਲ ਇਨਸਾਨ ਮੁਰੱਕਬ ਮਿਨਲ ਖਤਾ, ਇਹ ਅਰਬੀ ਦਾ ਇੱਕ ਮਕੂਲਾ ਹੈ। ਵੇਖੋ ਨਾ, ਬੰਦੇ ਕੋਲੋਂ ਭੁੱਲ ਚੁੱਕ, ਲਗਜ਼ਸ਼, ਖਤਾ ਦਾ ਹੋ ਜਾਣਾ ਇਹ ਹੋ ਸਕਦਾ ਹੈ। ਇਨਸਾਨ ਜੋ ਹੋਇਆ, ਬੰਦਾ ਬਸ਼ਰ ਜੋ ਹੋਇਆ, ਲੇਕਿਨ ਅਗਰ ਕੋਈ ਬੰਦਾ ਉਹਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਪਾਪ ਕਰ ਬੈਠਾ, ਮੈਂ ਗੁਨਾਹਗਾਰ ਹਾਂ, ਤੇ ਉਹ ਉਹਨਾਂ ਤੋਂ ਤਾਇਬ ਹੋ ਜਾਂਦਾ ਹੈ। ਤੇ ਪਿਆਰਿਓ, ਸਤਾਰੁਲ ਉਯੂਬ ਅੱਲਾਹ ਪਾਕ ਸੱਚਾ ਸਾਹਿਬ ਵੀ ਆਖਦਾ ਕਿ ਮੈਂ ਜਦੋਂ ਕੋਈ ਰੋ ਕੇ ਮੇਰੇ ਅੱਗੇ ਮਾਫੀ ਮੰਗਦਾ, ਗਿੜਗਿੜਾਉਂਦਾ,
ਤਰਲੇ ਲੈਂਦਾ ਤੇ ਮੈਂ ਉਹਨੂੰ ਮਾਫ ਕਰ ਦੇਣਾ। ਤੇ ਜਿਹਨੂੰ ਰੱਬ ਵੀ ਮਾਫ ਕਰ ਦਿੰਦਾ, ਰੱਬ ਵੀ ਆਖਦਾ ਜਿੰਨੇ ਅਸਲ ਇਹਤਸਾਬ ਸਾਡਾ ਕਰਨਾ ਹੈ, ਜਦੋਂ ਉਹ ਮਾਲਕ ਮਾਫੀ ਦੇ ਛੱਡਦਾ ਤੇ ਫਿਰ ਸਾਨੂੰ ਵੀ ਮਾਫੀ ਦੇ ਦੇਣੀ ਚਾਹੀਦੀ ਹੈ। ਸਾਡੀ ਮੁਆਸ਼ਰਤੀ ਰਵੱਈਆਂ ਦੇ ਵਿੱਚ ਕੁਝ ਐਸੇ ਕੋਡ ਹੁੰਦੇ ਨੇ ਕਿ ਕਿਸੇ ਬੰਦੇ ਕੋਲੋਂ ਕੋਈ ਗਲਤੀ ਹੋ ਜਾਏ, ਉਹ ਲੱਖ ਤੋਬਾ ਕਰੇ, ਉਹ ਸਾਰਾ ਦਿਨ ਮਸੀਤੇ ਬਹਿ ਰਵੇ, ਜੋ ਮਰਜ਼ੀ, ਅਸੀਂ ਉਹਦੇ ਖਿਲਾਫ ਹੀ ਰਹਿੰਦੇ ਹਾਂ। ਅਸੀਂ ਗੀਬਤ ਕਰਨ ਦੇ ਵਿੱਚ ਬੜੀ ਲਜ਼ਤ ਮਹਿਸੂਸ ਕਰਨੇ ਆ, ਬੜੇ ਮਹਿਜ਼ੂਜ਼ ਹੁੰਦੇ ਆ ਬਦਖੋਈ ਕਰਕੇ ਇੱਕ ਦੂਜੇ ਦੀ। ਉਹ ਭਾਵੇਂ 14 ਸਾਲ ਆਪਣੇ ਜੁਰਮ ਦੀ ਕੈਦ ਕੱਟ ਆਇਆ ਹੋਵੇ, ਭੋਗ ਆਇਆ ਹੋਵੇ, ਭੁਗਤ ਆਇਆ ਹੋਵੇ, ਜਦੋਂ ਸਾਡੇ ਕੋਲੋਂ ਵੀ ਲੰਘੇਗਾ ਤੇ ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਅੱਖ ਮਾਰ ਕੇ ਇਸ਼ਾਰਾ ਕਰਕੇ ਐ ਜਾਂਦਾ ਹੀ ਪਿਆ, 14 ਸਾਲ ਕੱਟ ਕੇ ਆਇਆ ਹੀ। ਇੰਝ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਉਹ ਤੇ ਹੁਣ ਵਾਪਸ ਆ ਕੇ ਉਹਨੇ ਜੇਲ੍ਹ 'ਚ ਕੁਰਾਨ ਵੀ ਹਿਫਜ਼ ਕਰ ਲਿਆ, ਵਾਪਸ ਬਾਹਰ ਆ ਕੇ ਉਹ ਰਹਿੰਦਾ ਵੀ ਸਾਰਾ ਦਿਨ ਮਸੀਤੇ ਵੇ, ਕਿਸੇ ਨਾਲ ਉੱਚੀ ਵੀ ਨਹੀਂ ਪਿਆ ਬੋਲਦਾ, ਉਹਨੂੰ ਰੱਬ ਵੀ ਮਾਫੀ ਦੇ ਛੱਡੀਏ। ਮੁਲਕ ਦੇ ਕਾਨੂੰਨ ਨੇ ਜਿਹੜੀ ਸਜ਼ਾ ਦਿੱਤੀ ਉਹ ਵੀ ਉਹ ਭੁਗਤ ਆਇਆ, ਤੇ ਅਜਿਹੇ ਬੰਦੇ ਦੀ ਫਿਰ ਚੁੰਡ ਛੱਡ ਦੇਣੀ ਚਾਹੀਦੀ ਹੈ। ਮੁਆਸ਼ਰੇ ਦੇ ਵਿੱਚ ਹੁਸਨ ਪੈਦਾ ਕਰਨਾ ਚਾਹੀਦਾ। ਖੂਬਸੂਰਤੀਆਂ ਜਿਹੜੀਆਂ ਨੇ ਨਾ, ਉਹ ਪਿਆਰਿਓ ਖੂਬਸੂਰਤ ਰਵੱਈਆਂ ਦੇ ਨਾਲ ਸਾਡੇ ਸਮਾਜ ਵਿੱਚ ਆਉਂਦੀਆਂ ਨੇ। ਇਹੋ ਹੀ ਗੱਲ ਸਾਨੂੰ ਸਮਝਾਉਣ ਦੀ ਸਾਡੇ ਬਜ਼ੁਰਗਾਂ ਕੋਸ਼ਿਸ਼ ਕੀਤੀ ਹੈ ਇਸ ਅਖਾਣ ਦੇ ਵਿੱਚ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ।